ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਗੁਰਦੁਆਰਾ ਰਕਾਬਗੰਜ ਸਾਹਿਬ, ਜਿੱਥੇ ਇੱਕ ਪਾਸੇ ਆਪਾਂ ਕਵਰ ਕਰ ਰਹੇ ਹੈਗੇ ਆ। ਇੱਥੇ ਇੱਕ ਬੜਾ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਹੈਗਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਜੋ ਮੌਜੂਦਾ ਹਾਲਾਤ ਹੈਗੇ ਨੇ ਉਹਦੇ ਲਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਦਾਅਵੇ ਕਰ ਰਹੀ ਹੈ ਤੇ ਅਪੋਜੀਸ਼ਨ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਰਨਾ ਗਰੁੱਪ ਤੇ ਸਰਦਾਰ ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ, ਦੋਨਾਂ ਦੇ ਵੱਲੋਂ ਇੱਕ ਸਾਂਝਾ ਪ੍ਰੋਟੈਸਟ ਜਿਹੜਾ ਇਸ ਜਗ੍ਹਾ ਦੇ ਉੱਤੇ ਲਿਖਿਆ ਜਾ ਰਿਹਾ ਹੈ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਚਕਾਰ ਬੜੇ ਮਾੜੇ ਹਾਲਾਤ ਨੇ। ਔਰ ਦਿੱਲੀ ਕਮੇਟੀ ਆਪਣੇ ਉਸ ਦਾਅਵੇ ਨੂੰ ਛੱਡ ਰਹੀ ਹੈ ਕਿ ਇਹ 12 ਸਕੂਲ ਜਿਹੜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਨਾਮ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਚੱਲਦੇ ਨੇ, ਦਿੱਲੀ ਕਮੇਟੀ ਨੇ ਹੱਥ ਖੜੇ ਕਰਤੇ ਨੇ। ਅਸੀਂ ਇਸ ਮਸਲੇ ਦੇ ਉੱਤੇ ਹਰਮੀਤ ਸਿੰਘ ਕਾਲਕਾ ਨਾਲ ਗੱਲਬਾਤ ਵੀ ਕੀਤੀ, ਉਹਨਾਂ ਨੇ ਆਪਣਾ ਪੱਖ ਰੱਖਿਆ, ਮਗਰ ਅਪੋਜੀਸ਼ਨ ਦਾ ਕੀ ਕਹਿਣਾ, ਸ਼੍ਰੋਮਣੀ ਅਕਾਲੀ ਦਲ ਸਰਨਾ ਗਰੁੱਪ ਕਹਿ ਲਈਏ ਤੇ ਮਨਜੀਤ ਸਿੰਘ ਜੀਕੇ ਦਾ ਕੀ ਕਹਿਣਾ, ਅਸੀਂ ਉਹਨਾਂ ਦੇ ਉਸ ਪ੍ਰੋਟੈਸਟ ਨੂੰ ਕਵਰ ਕਰਨ ਲਈ ਆਇਆ। ਆਪਾਂ ਇੱਕ ਵਾਰ ਦਿਖਾਈਏ, ਇੱਥੇ ਬੜੀ ਵੱਡੇ ਲੈਵਲ ਦੇ ਉੱਤੇ ਫੋਰਸ ਲਗਾ ਦਿੱਤੀ ਗਈ ਹੈਗੀ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਅੱਜ ਬੜੂ ਸਾਹਿਬ ਵਾਲਿਆਂ ਦਾ ਸੰਤ ਸਮਾਗਮ ਵੀ ਚੱਲ ਰਿਹਾ ਹੈਗਾ। ਇਤਵਾਰ ਦਾ ਦਿਨ ਹੈ, ਸੰਗਤ ਵੀ ਜ਼ਿਆਦਾ ਹੈਗੀ ਔਰ ਇਸੀ ਜਗ੍ਹਾ ਦੇ ਉੱਤੇ ਅੱਜ ਇੱਕ ਜੋ ਪ੍ਰੋਟੈਸਟ ਉਲੀਕਿਆ ਗਿਆ ਹੈਗਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਚਾਉਣ ਦੇ ਲਈ, ਉਹਦੀ ਐਕਸਕਲੂਸਿਵ ਕਵਰੇਜ ਕਰਨ ਦੇ ਲਈ ਆਪਾਂ ਆਏ ਹਾਂ। ਜਿੱਥੇ ਤੱਕ ਨਜ਼ਰ ਜਾ ਰਹੀ ਹੈ ਜਿਹੜਾ ਮੇਨ ਗੋਲ ਚੱਕਰ ਹੈਗਾ ਉਸ ਗੋਲ ਚੱਕਰ ਤੱਕ ਪੂਰੀ ਫੋਰਸ ਲਗਾ ਦਿੱਤੀ ਗਈ ਹੈਗੀ ਹੈ, ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਹਾਂ। ਔਰ ਬਾਕਾਇਦਾ ਰੱਸੀਆਂ ਦੇ ਨਾਲ ਬੈਰੀਕੇਡਸ ਨੂੰ ਬੰਨ੍ਹਣ ਦੀ ਤਿਆਰੀ ਚੱਲ ਰਹੀ ਹੈਗੀ ਕਿ ਜਿਹੜਾ ਵੀ ਪ੍ਰੋਟੈਸਟ ਕਰਨ ਵਾਲਾ ਹਜ਼ੂਮ ਹੈ ਉਹਨਾਂ ਦੀ ਗਿਣਤੀ 50, 100, 200 ਜਿੰਨੀ ਵੀ ਸੰਗਤ ਹੋਏਗੀ ਉਹ ਸਾਰਿਆਂ ਦੀ ਜਿਹੜੀ ਮੌਜੂਦਗੀ ਹੈਗੀ ਹੈ ਉਹ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਗੁਰਦੁਆਰਾ ਬੰਗਲਾ ਸਾਹਿਬ ਤੱਕ ਜਾਏਗੀ। ਹਾਲਾਂਕਿ ਸਰਕਾਰ, ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਜਾਣ ਦੀ ਇਜਾਜ਼ਤ ਦੇਗਾ ਨਹੀਂ ਦੇਗਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ, ਮਗਰ ਤਿਆਰੀਆਂ ਚੱਲ ਰਹੀਆਂ ਨੇ। ਲਗਾਤਾਰ ਵੱਡੀਆਂ ਜਿਹੜੀਆਂ ਰੱਸੀਆਂ ਹੈਗੀਆਂ ਨੇ ਉਹਨਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ, ਜਿਹੜਾ ਅਸੀਂ ਤੁਹਾਨੂੰ ਦਿਖਾਈਏ ਕਿ ਪੂਰੇ ਰਸਤੇ ਨੂੰ ਸ਼ਾਇਦ ਬਲੌਕ ਕਰ ਦਿੱਤਾ ਜਾਏਗਾ। ਆਪਾਂ ਤੁਹਾਨੂੰ ਉਹ ਦਿਖਾ ਰਹੇ ਹੈਗਾ ਜਿਹੜੀ ਫੋਰਸ ਅੱਜ ਤੱਕ ਪਿਛਲੇ ਕਈ ਸਾਲਾਂ ਤੋਂ ਜਿਹੜੀ ਵੀ ਅਸੀਂ ਇੱਥੇ ਕਵਰੇਜ ਕੀਤੀ ਹੈ, ਇੰਨੀ ਜ਼ਿਆਦਾ ਫੋਰਸ ਇਸ ਜਗ੍ਹਾ ਦੇ ਉੱਤੇ ਨਹੀਂ ਲਗਾਈ ਗਈ। ਇੱਕ ਪਾਸੇ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਦੂਜੇ ਪਾਸੇ ਪਾਰਲੀਮੈਂਟ, ਸਾਂਝੇ ਤੌਰ ਦੇ ਉੱਤੇ ਸੈਂਟਰ ਦੇ ਅੰਦਰ ਇਸ VIP ਏਰੀਏ ਦੀ ਇਸ ਜਗ੍ਹਾ ਦੇ ਉੱਤੇ ਪੁਲਿਸ ਦੀ ਜਿਹੜੀ ਮੌਜੂਦਗੀ ਹੈ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਸਾਬਤ ਕਰ ਰਹੀ ਹੈਗੀ ਹੈ ਕਿ ਸਿਕਿਉਰਿਟੀ ਪੱਖੋਂ ਕੋਵਿਡ ਦਾ ਟਾਈਮ ਵੀ ਚੱਲ ਰਿਹਾ ਹੈਗਾ ਤੇ ਇਸ ਸਿਚੁਏਸ਼ਨ ਦੇ ਵਿਚਕਾਰ ਹਾਲਾਤ ਕੀ ਬਣਨਗੇ, ਸੰਗਤ ਕਿੰਨੀ ਇਕੱਠਣ ਦੀ ਹੈ, ਪ੍ਰੋਟੈਸਟ ਨੂੰ ਪਰਮਿਸ਼ਨ ਮਿਲਦੀ ਹੈ ਨਹੀਂ ਮਿਲਦੀ। ਲਗਾਤਾਰ ਤੁਸੀਂ ਦੇਖੋ ਫੋਰਸ ਦੀ ਗਿਣਤੀ, ਲੇਡੀਜ਼ ਫੋਰਸ ਵੀ ਲਗਾ ਦਿੱਤੀ ਗਈ ਹੈ, ਗਿਣਤੀ ਵੱਧ ਰਹੀ ਹੈਗੀ ਹੈ ਫੋਰਸ ਦੀ। ਸ਼ਾਇਦ ਹਾਲੇ ਤੱਕ ਪ੍ਰੋਟੈਸਟ ਕਰਨ ਵਾਲੇ ਇੰਨੇ ਬੰਦੇ ਇਕੱਠੇ ਨਹੀਂ ਹੋਏ ਜਿੰਨੇ ਸਰਕਾਰ ਨੇ, ਪੁਲਿਸ ਪ੍ਰਸ਼ਾਸਨ ਨੇ ਸਿਕਿਉਰਿਟੀ ਦੇ ਤੌਰ ਦੇ ਉੱਤੇ ਇੰਨੀ ਵੱਡੀ ਫੋਰਸ ਲਗਾ ਦਿੱਤੀ। ਅਸੀਂ ਇੱਕ ਵਾਰ ਦਿਖਾਈਏ ਆਂਸੂ ਗੈਸ ਔਰ ਜਿਹੜਾ ਲਾਠੀ ਚਾਰਜ ਦਾ ਉਹ ਵੀ ਇੰਤਜ਼ਾਮ ਕੀਤਾ ਹੋਇਆ ਹੈਗਾ ਕਿ ਅਗਰ ਹਾਲਾਤ ਖਰਾਬ ਹੁੰਦੇ ਨੇ ਤੇ ਸਿਕਿਉਰਿਟੀ ਰੀਜ਼ਨਸ ਕਰਕੇ ਪ੍ਰਸ਼ਾਸਨ ਇਸ ਪੂਰੇ ਕੰਮ ਨੂੰ ਕਰੇਗਾ। ਅਸੀਂ ਕੋਸ਼ਿਸ਼ ਕਰਦੇ ਹੈਗੇ ਆ, ਜੋ ਇਕੱਠ ਹੋ ਚੁੱਕਾ ਹੈਗਾ ਜਿਹੜੇ ਗਰੁੱਪਾਂ ਵੱਲੋਂ, ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਗਰੁੱਪ ਦੇ ਵੱਲੋਂ ਜਿਹੜੇ ਬੰਦਿਆਂ ਦਾ ਇਕੱਠ ਹੋ ਗਿਆ ਸੀ, ਉਹਨਾਂ ਨਾਲ ਵੀ ਗੱਲ ਕਰਦੇ ਹੈਗੇ ਕਿ ਪ੍ਰੋਟੈਸਟ ਕਿੰਨੀ ਦੇਰ 'ਚ ਸ਼ੁਰੂ ਹੋਏਗਾ ਤੇ ਆਉਣ ਵਾਲੇ ਸਮੇਂ ਤੱਕ ਪ੍ਰੋਟੈਸਟ ਨੂੰ ਪ੍ਰਸ਼ਾਸਨ ਕਿੱਥੇ ਤੱਕ ਜਾਣ ਦੀ ਇਜਾਜ਼ਤ ਦਿੰਦਾ ਹੈਗਾ। ਸਾਡੀਆਂ ਦੋਵੇਂ ਦੋਵੇਂ ਕਰੀਆਂ ਨੇ ਇਹਦੇ ਉਹ बानवे में से सब किसे क्या ਜਿਹੜੇ ਸਕੂਲ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਂ ਤੇ ਜਥੇਦਾਰ ਸੰਤੋਖ ਸਿੰਘ ਹੋਣਾ ਨੇ ਦਿੱਲੀ ਦੀ ਪਨੀਰੀ ਵਾਸਤੇ ਬਣਾਏ ਸੀ ਔਰ ਸਾਡੇ ਬੱਚੇ ਕੌਮ ਦੇ ਆਪਣੇ ਪੈਰਾਂ ਤੇ ਖੜੇ ਹੋਣ, ਪੜ੍ਹ ਲਿਖ ਕੇ ਸਮਾਜ ਚੰਗਾ ਸਥਾਨ ਬਣਾਉਣ, ਉਹ ਸਕੂਲ ਇੱਕ ਸਮੇਂ ਤੱਕ ਠੀਕ ਰਹੇ। ਪਰ ਉਸ ਤੋਂ ਬਾਅਦ ਜੋ ਹਾਲਾਤ ਹੋਈ ਹੈ ਉਹ ਅੱਜ ਜੋ ਹਾਲਾਤ ਹੈ ਉਹ ਇੰਨੀ ਮੰਦਭਾਗੀ ਹੋ ਚੁੱਕੀ ਹੈ ਕਿ ਸਕੂਲਾਂ ਤੋਂ ਪੇਰੈਂਟਸ ਬਾਡੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਆਪਣਾ ਹੱਥ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹ
ਸਕੂਲ ਦਿੱਲੀ ਦੀ ਸੰਗਤ ਨੂੰ ਬੇਨਤੀ ਹੈ ਕਿ ਇਹ ਸਕੂਲ ਬਚਣੇ ਚਾਹੀਦੇ ਆ। ਇਹ ਸਕੂਲਾਂ ਦਾ ਮਿਆਰ ਪਹਿਲੇ ਵਰਗਾ ਹੋਣਾ ਚਾਹੀਦਾ ਜਿਹੜਾ ਜਥੇਦਾਰ ਸੰਤੋਖ ਸਿੰਘ ਉਹਨਾਂ ਦੇ ਸਮੇਂ ਸੀ। ਔਰ 13 ਤੋਂ ਜਦੋਂ ਜਥੇਦਾਰ ਮਨਜੀਤ ਸਿੰਘ ਜੀਕੇ ਹੁਣੀ ਆਏ ਆ ਕਮੇਟੀ ਵਿੱਚ, ਉਸ ਤੋਂ ਬਾਅਦ ਲਗਾਤਾਰ ਸਕੂਲਾਂ ਦਾ ਮਿਆਰ ਉੱਚਾ ਹੋਇਆ ਔਰ ਬੱਚੇ ਇਹਨਾਂ ਸਕੂਲਾਂ 'ਚ ਵਧੇ। ਔਰ ਹੁਣ ਪਿਛਲੇ ਕੋਈ 3 ਕੁ ਸਾਲ ਤੋਂ ਬੱਚੇ ਇਕੱਠੇ ਚਾਲੂ ਹੋ ਗਏ। 5000 ਬੱਚਾ ਸਕੂਲਾਂ ਨੂੰ ਛੱਡ ਕੇ ਜਾ ਚੁੱਕਾ ਹੈ। ਔਰ ਦਿੱਲੀ ਦੀ ਸੰਗਤ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਵਿੱਚ ਆਪਣੇ ਬੱਚੇ ਦਾ ਭਵਿੱਖ ਸੁਰੱਖਿਅਤ ਨਹੀਂ ਸਮਝਦੀ ਔਰ ਉਹ ਦੂਸਰੇ ਸਕੂਲਾਂ ਦੇ ਬੱਚਿਆਂ ਨੂੰ ਪਾ ਰਹੇ। 2 ਤਰ੍ਹਾਂ ਦੇ ਨੁਕਸਾਨ ਹੋ ਰਹੇ ਆ। ਇੱਕ ਕੌਮ ਦਾ ਨੁਕਸਾਨ ਹੋ ਰਿਹਾ, ਇੱਕ ਪਨੀਰ ਦਾ ਨੁਕਸਾਨ ਹੋ ਰਿਹਾ, ਇੱਕ ਬੱਚਿਆਂ ਨੇ ਜਿਹੜਾ ਸਥਾਨ ਵਧੀਆ ਇਹ ਸਮਾਜ ਵਿੱਚ ਸਿਰਜਣਾ ਸੀ ਉਹਦਾ ਨੁਕਸਾਨ ਹੋਇਆ। ਇਸ ਕਰਕੇ ਮੈਂ ਦਿੱਲੀ ਦੀ ਸੰਗਤ ਨੂੰ ਬੇਨਤੀ ਕਰਦਾ ਤੇ ਜੱਗ ਆਸਰਾ ਗੁਰੂ ਔਰ ਜਾਗੋ ਦੇ ਜਥੇਦਾਰ ਮਨਜੀਤ ਸਿੰਘ ਜੀਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਪਿਤਾ ਦੀ ਜਿਹੜੀ ਇਹ ਨੀਂਹ ਰੱਖੀ ਸੀ ਸਕੂਲਾਂ ਦੀ, ਉਹਨਾਂ ਨੂੰ ਬਚਾਉਣ 'ਚ ਸਿਰ ਤੋੜ ਯਤਨ ਕਰਨ ਤੇ ਦਿੱਲੀ ਦੀ ਸੰਗਤ ਉਹਨਾਂ ਦਾ ਸਾਥ ਦੇਵੇ। ਸ਼੍ਰੋਮਣੀ ਅਕਾਲੀ ਦਲ ਤੇ ਜਾਗੋ ਸਾਰੀਆਂ ਜਥੇਬੰਦੀਆਂ ਇਕਮੁੱਠ ਹੋ ਕੇ ਇਹ ਸਕੂਲਾਂ ਨੂੰ ਬਚਾਉਣ ਔਰ ਇਹ ਸਕੂਲਾਂ ਦਾ ਨਾਮ ਰੋਸ਼ਨ ਹੋ ਸਕੇ। ਬੱਚੇ ਇਸ ਤੋਂ ਲਾਹਾ ਠਾਣ, ਸੰਗਤਾਂ ਆਪਣੇ ਬੱਚੇ ਦਾ ਭਵਿੱਖ ਸੁਰੱਖਿਅਤ ਸਮਝਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਰੋਸ ਪ੍ਰਦਰਸ਼ਨ ਸਾਡਾ ਅੱਜ ਦਾ ਹੈਗਾ, ਇਹ ਪ੍ਰਬੰਧਕਾਂ ਦੇ ਪ੍ਰਤੀ ਸਾਡਾ ਰੋਸ ਹੈਗਾ। ਬੰਗਲਾ ਸਾਹਿਬ ਜਾ ਕੇ ਅਸੀਂ ਸਿਰਫ ਮਹਾਰਾਜ ਦੇ ਅੱਗੇ ਜੋਦਰੀ ਕਰਨੀਆਂ, ਬੇਨਤੀਆਂ ਕਰਨੀਆਂ ਕਿ ਸੱਚੇ ਪਾਤਸ਼ਾਹ ਨੂੰ ਸਮਤ ਬਖਸ਼। ਇਹ ਜਿਹੜੇ ਰਾਹ ਤੁਰ ਗਏ ਨੇ, ਇਹ ਕੌਮ ਦਾ ਨੁਕਸਾਨ ਕਰਨ ਪਾਸੇ ਤੁਰੇ ਨੇ। 1-2 ਮਹੀਨੇ 2 ਸਾਲ ਦੀ ਕੋਈ ਪ੍ਰਧਾਨਗੀ ਦੇ ਲਾਲਚ ਵਿੱਚ ਇਹ ਲੰਬਾ ਸਫ਼ਰ ਜਿਹੜਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਤੈਅ ਕੀਤਾ, ਜਿੱਥੇ ਲੱਖਾਂ ਹੀ ਬੱਚੇ ਪੜ੍ਹ ਕੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਨੇ। ਸੋ ਅਸੀਂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਜਿਹੜੇ ਸਕੂਲ ਚੱਲ ਰਹੇ ਆ, ਉੱਥੇ ਜਾ ਕੇ ਬੇਨਤੀ ਕਰਨੀ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿ ਇਹ ਜਿਹੜੀ ਇਹੋ ਜਿਹੀ ਕੌਮ ਨੂੰ ਮਾਰਨ ਵਾਲੀ ਕਮੇਟੀ ਆ ਗਈ ਹੈ, ਇਸ ਤੋਂ ਬਚਾ। ਸਾਡਾ ਜਿਹੜਾ ਰੋਸ ਪ੍ਰਦਰਸ਼ਨ ਹੈ ਅੱਜ ਇਸ ਕਮੇਟੀ ਦੇ ਖਿਲਾਫ ਹੈ। ਉਮੀਦ ਕਰਦੇ ਹਾਂ ਕਿ ਆਪ ਸਾਰੇ ਇਕਜੁੱਟ ਹੋ ਕੇ, ਦੋਨੋਂ ਹੀ ਪਾਰਟੀਆਂ ਅੱਜ ਇਸ ਗੱਲ ਦੀ ਚਿੰਤਾ ਕਰ ਰਹੀਆਂ ਕਿ ਜਿਹੜਾ ਘਾਣ ਕਰਦੇ ਪਏ ਆ ਇਹਨੂੰ ਕਿੱਦਾਂ ਰੋਕਿਆ ਜਾਵੇ। ਸਮੂਹ ਸਾਧ ਸੰਗਤ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਦਮ ਚੱਲ ਕੇ ਆਏ ਨੇ ਔਰ ਇਸ ਅਰਦਾਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਕਿ ਅੱਜ ਇਹ ਜਿਹੜਾ ਮਾਰਚ ਹੈ, ਇਹ ਸਾਰੀਆਂ ਸੰਸਥਾਵਾਂ ਵੱਲੋਂ ਸਾਂਝਾ ਮਾਰਚ ਕੱਢਿਆ ਜਾ ਰਿਹਾ ਹੈ। ਇਹਦੀ ਅਪੀਲ ਜਾਗੋ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਦਿੱਤੀ ਗਈ ਹੈ ਔਰ ਅਸੀਂ ਸਾਂਝੇ ਰੂਪ ਵਿੱਚ ਸਾਰਿਆਂ ਨੇ ਚੱਲਣਾ ਹੈ। ਇਸ ਤੋਂ ਇਲਾਵਾ ਬਹੁਤ ਜਥੇਬੰਦੀਆਂ ਹੋਰ ਇੱਥੇ ਇਸ ਮਾਰਚ ਨੂੰ ਜੁਆਇਨ ਕਰਨਗੀਆਂ। ਆਪਾਂ ਕੋਈ ਨਾਅਰੇਬਾਜ਼ੀ ਨਹੀਂ, ਸ਼ਾਂਤਮਈ ਤਰੀਕੇ ਨਾਲ ਚੱਲਣਾ ਹੈ ਔਰ ਬੰਗਲਾ ਸਾਹਿਬ ਜਾ ਕੇ ਅਸੀਂ ਅਰਦਾਸ ਕਰਨੀ ਹੈ ਕਿ ਬੰਗਲਾ ਸਾਹਿਬ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰ ਦੇ ਉੱਤੇ ਅਰਜ਼ੋਈ ਕਰਨੀ ਹੈ ਕਿ ਸੱਚੇ ਪਾਤਸ਼ਾਹ ਤੇਰੇ ਨਾਂ ਤੇ ਜਿਹੜੇ ਸਕੂਲ ਪਿਛਲੇ 55-60 ਸਾਲ ਤੋਂ ਚੱਲ ਰਹੇ ਸਨ, ਇਹਨਾਂ ਸਕੂਲਾਂ ਨੂੰ ਕਿਸੇ ਤਰੀਕੇ ਬਚਾਇਆ ਜਾਵੇ ਔਰ ਜੋ ਮੌਜੂਦਾ ਪ੍ਰਬੰਧਕਾਂ ਨੇ ਜਿਸ ਤਰੀਕੇ ਨਾਲ 22 ਤਰੀਕ ਨੂੰ ਤੁਸੀਂ ਦੇਖਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਔਰ ਉਸ ਤੋਂ ਬਾਅਦ ਜੋ ਸਕੂਲਾਂ ਦਾ ਹਾਲ ਹੋਇਆ ਉਹ ਤੁਹਾਡੇ ਸਾਹਮਣੇ ਹੈ। ਸੋ ਮੇਰੀ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਮਾਰਚ ਵਿੱਚ ਚੱਲਣਾ ਹੈ ਔਰ ਹੁਣ ਮੈਂ ਬੇਨਤੀ ਕਰਾਂਗਾ ਕਿ ਆਪਾਂ ਸਾਰੇ ਜਿਹੜੇ ਮੇਨ ਰੋਡ ਦੇ ਉੱਤੇ ਜੋ ਸਾਰਾ ਮਾਰਚ ਚੱਲਣ ਵਾਲਾ ਉਹਦੇ ਵਿੱਚ ਸ਼ਾਮਲ ਹੋਈਏ ਔਰ ਹੌਲੀ ਹੌਲੀ ਤੁਰ ਕੇ ਮਾਰਚ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਇੱਕ ਕਦਮ ਦਾ ਧੰਨਵਾਦ ਹੈ ਜੋ ਅੱਜ ਤੁਸੀਂ ਪੰਥ ਵਿਖੇ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਇਸ ਰਾਜ ਨੂੰ ਯਾਦ ਗਏ ਸਰਦਾਰ ਪਰਮਜੀਤ ਸਿੰਘ ਸਰਦਾਰ ਮਨਜੀਤ ਸਿੰਘ ਗ੍ਰੇਟਰ ਕੈਲਾਸ਼ और शंडी जी जथेदार बलदेव सिंह और ਜਿਹੜੇ ਮੈਂਬਰ ਸਾਹਿਬ ਆਏ ਉਹ ਲੀਡ ਕਰਨਗੇ ਉਹ ਦੂਸਰੀ ਲਾਈਨ ਦੇ ਵਿੱਚ ਆ ਜਾਣ ਹਾਂਜੀ ਉਹ ਦੂਸਰੀ ਲਾਈਨ ਤੇ ਪਿੱਛੇ ਲਾਈਨ ਬਣਾ ਕੇ ਚੱਲਣ ਦੀ ਬੇਨਤੀ ਕਰਨ ਰਾਣਾ ਵੀ ਇੱਥੇ ਹੈਗਾ ਚਮਨ ਸਿੰਘ ਵੀ ਉਹ ਸਾਡੇ ਨਾਲ ਹੀ ਹੈਗੇ ਕਿਧਰੇ ਲੱਗਦਾ ਨਹੀਂ ਜਾਣਗੇ ਪਰ ਇਹ ਗੱਲ ਦੇਖਣਾ ਵੀ ਸਾਰਾ ਹਜੂਮ ਸਾਡੇ ਅੱਗੇ ਆਉਣ ਦੀ ਕੋਸ਼ਿਸ਼ ਪਲੀਜ਼ ਬਿਲਕੁਲ ਨਾ ਕਰਨਾ ਉਹ ਲਾਈਨ ਲਗਾ ਕੇ ਚੱਲਣਾ ਬੜੀ ਵੱਡੀ ਗੱਲ ਜਾਏਗੀ ਤੁਹਾਡੀ ਜਦ ਤੁਸੀਂ ਇਤਨੀ ਮਿਹਨਤ ਕੀਤੀ ਹੈਗੀ ਬਸ ਇਹ ਡਿਸਪਲਿਨ ਜਿਹੜਾ ਹੈਗਾ ਇਹ ਡਿਸਪਲਿਨ ਤੁਸੀਂ ਬਣਾ ਕੇ ਰੱਖਣਾ ਅਸੀਂ ਤਾਂ ਕਿ ਇਹ ਇੱਕ ਪ੍ਰੋਟੈਸਟ ਮਾਰਚ ਇੱਕ ਇਤਿਹਾਸਕ ਪ੍ਰੋਟੈਸਟ ਮਾਰਚ ਹੋਏਗਾ ਔਰ ਜੋਸ਼ ਔਰ ਬਿਲਕੁਲ ਪੂਰਨ ਸ਼ਾਂਤਮਈ ਕਿਸੇ ਨੇ ਕੋਈ ਕਿਸੇ ਦੇ ਵਾਸਤੇ ਕੋਈ ਮੁਰਦਾਬਾਦ ਜਿੰਦਾਬਾਦ ਨਹੀਂ ਕਰਨੀ ਸਿਰਫ ਜੇ ਕਰਨਾ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਤ ਬਖਸ਼ ਮਿਹਰ ਕਰ ਕੌਮ ਦੇ ਉੱਪਰ ਸਾਡੇ ਸਕੂਲ ਸਾਨੂੰ ਵਾਪਸ ਮਿਲਣ ਸਾਡੇ ਸਕੂਲ ਵਿਕਣ ਨਹੀਂ ਸਾਡੀ ਧਰੋਹਰ ਬਚੀ ਰਵੇ ਸਾਡੇ ਸਕੂਲ ਬੱਚੇ ਰਹਿਣ ਇਹ ਬੜੀ ਮਿਹਨਤ ਨਾਲ ਸਾਡੇ ਬਜ਼ੁਰਗਾਂ ਨੇ ਦਿੱਲੀ ਦੇ ਸਿੱਖਾਂ ਨੇ ਇਹਨਾਂ ਨੂੰ 1-1 ਰੁਪਈਆ ਦੇ ਕੇ ਇਹ ਸਕੂਲ ਬਣਾਇਆ ਹੋਇਆ ਹੈ ਇਹ ਜਾਣ ਨਹੀਂ ਦੇਣੇ ਅਸੀਂ ਕਿਸੇ ਸੂਰਤ ਦੇ ਸਕੂਲ ਨਾ ਸਰਕਾਰੀ ਹੱਥਾਂ ਨਾ ਪ੍ਰਾਈਵੇਟ ਹੱਥਾਂ ਜਾਣ ਦੇਣਾ ਹੈ ਬਹੁਤ ਬਹੁਤ ਹੋਰ ਵੀ ਸ਼ਖਸੀਅਤਾਂ ਆਈਆਂ ਮੈਂ ਧੰਨਵਾਦ ਕਰਦਾ ਇੱਕ ਜੀ ਦਾ ਜਿਹੜੇ ਅੱਜ ਚੱਲ ਕੇ ਆਏ ਬੜੇ ਬੜੇ ਰਈਸ ਆਦਮੀ ਵੀ ਆਏ ਉਹਨਾਂ ਨੇ ਅੱਜ ਆਪਣਾ ਫਰਜ਼ ਸਮਝਿਆ ਬਈ ਅਸੀਂ ਵੀ ਅੱਜ ਪਾਰਟਿਸਿਪੇਟ ਕਰਨਾ ਪਰ ਇਸ ਵਾਰ ਪਾਰਟਿਸਿਪੇਟ ਕਰਕੇ ਉਹਨਾਂ ਨੇ ਦੱਸਿਆ ਵੀ ਅਸੀਂ ਪੰਥ ਦਾ ਇੱਕ ਅੰਗ ਹੈਗੇ ਹਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਸਾਰੇ ਟੀਚਰ ਸਾਹਿਬਾਨ ਵੀ ਆਈਆਂ ਇੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਟੀਚਰ ਸਾਹਿਬਾਨ ਦਾ ਅਸੀਂ ਉਹਨਾਂ ਦੀ ਹਕੂਕ ਦੀ ਲੜਾਈ ਲੜ ਰਹੇ ਹਾਂ ਔਰ ਅਸੀਂ ਉਹਨਾਂ ਦੇ ਹਕੂਕ ਦੀ ਲੜਾਈ ਲੜਾਂਗੇ ਅਸੀਂ ਬਿਲਕੁਲ ਉਹਨਾਂ ਟੀਚਰਾਂ ਨੂੰ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਵਿੱਦਿਆ ਦਾ ਦਾਨ ਦਿੱਤਾ ਅਸੀਂ ਉਹਨਾਂ ਨੂੰ ਭੁੱਖਾ ਨਹੀਂ ਮਰਨ ਦਿਆਂਗੇ ਅਸੀਂ ਉਹਨਾਂ ਦੀ ਨੌਕਰੀਆਂ ਨਹੀਂ ਜਾਣ ਦਿਆਂਗੇ ਅਸੀਂ ਉਹਨਾਂ ਨੂੰ ਆਪਣੇ ਸਕੂਲਾਂ ਦੇ ਵਿੱਚ ਚੰਗੀ ਵਿਦਿਆ ਵਾਸਤੇ ਤਿਆਰ ਕਰਾਂਗੇ ਮੈਂ ਸਰ ਮਨਜੀਤ ਸਿੰਘ ਨੂੰ ਬੇਨਤੀ ਕਰਾਂਗਾ ਉੱਚਾ ਲਫ਼ਜ਼ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਹੈ ਕਿ ਜਿੱਥੇ ਸਰਨਾ ਸਾਹਿਬ ਮੈਂ ਖੜਿਆ ਸਾਰੇ ਲੋਕ ਪਿੱਛੇ ਆ ਜਾਓ ਇੱਕ ਵਾਰੀ ਅੱਗੇ ਨਾ ਚੱਲਣ ਦੀ ਕੋਸ਼ਿਸ਼ ਕਰੋ ਆਪਾਂ ਨੇ ਜਿੰਨਾ ਪਿਆਰ ਨਾਲ ਅਸੀਂ ਖੁੱਲੇ ਹੋ ਕੇ ਤੁਰਨਾ ਸ਼ਬਦ ਗਾਇਨ ਕਰਦੇ ਹੋਏ ਜਿਵੇਂ ਤੁਹਾਨੂੰ ਬੇਨਤੀ ਹੋਈ ਹੈ ਅੱਜ ਦੀ ਕਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸ਼੍ਰੋਮਣੀ ਜਾਗੋ ਪਾਰਟੀ ਜਗ ਆਸਰਾ ਗੁਰੂ ਔਰ ਨੇ ਦਿੱਤੀ ਹੈ ਸਾਡੇ ਨਾਲ ਟੀਚਰ ਆਰਗੇਨਾਈਜੇਸ਼ਨ ਸਿੰਘ ਸਭਾਵਾ ਸਾਡੇ ਨਾਲ ਸੇਵਕ ਜਥੇ ਔਰ ਸਾਡੇ ਨਾਲ ਦਿੱਲੀ ਦੀ ਐਲੀਟ ਕਲਾਸ ਜਿਹੜੇ ਕਦੇ ਸੜਕਾਂ ਤੇ ਨਹੀਂ ਉਤਰੇ ਅੱਜ ਉਹ ਵੀ ਇੱਥੇ ਆਏ ਨੇ ਔਰ ਮੈਨੂੰ ਕੱਲ ਪਰਸੋਂ ਦੇ ਫੋਨ ਆ ਰਹੇ ਸਨ ਕਿ ਅਸੀਂ ਸਕੂਲ ਦੇ ਪ੍ਰੈਜ਼ੈਂਟ ਸਟੂਡੈਂਟਸ ਔਰ 올ਡ ਸਟੂਡੈਂਟਸ ਹਾਂ ਅਸੀਂ ਇਸ ਮਾਰਚ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹਾਂ ਅਸੀਂ ਜੋ ਕੁਝ ਬਣੇ ਆ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਮ ਤੇ ਜਿਹੜੇ ਸਕੂਲ ਚੱਲਦੇ ਨੇ ਉਹਨਾਂ ਕਰਕੇ ਬਣੇ ਆ ਮੈਂ ਸਮਝਦਾ ਅੱਜ ਦੇ ਮਾਰਚ ਵਿੱਚ ਕੋਈ ਨਾਅਰੇਬਾਜ਼ੀ ਨਹੀਂ ਹੋਏਗੀ ਸਤਨਾਮ ਵਾਹਿਗੁਰੂ ਦਾ ਜਾਪ ਅਸੀਂ ਸਾਰਿਆਂ ਕਰਨਾ ਹੈ ਔਰ ਬਗਲਾ ਸਾਹਿਬ ਪਹੁੰਚ ਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋ ਕੇ ਅਸੀਂ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਤ ਬਖਸ਼ ਦੇਵੇ ਪਾਲੀ ਸੰਧਾ ਹੋਰਾਂ ਨੇ ਆਖਿਆ ਪਰਮਜੀਤ ਹੋਰਾਂ ਨੇ ਆਖਿਆ ਕਿ ਜੋ 22 ਜਨਵਰੀ ਨੂੰ ਇਹਨਾਂ ਨੇ ਕੀਤਾ ਸੀਗਾ ਜਿਸ ਕਿਸਮ ਦਾ ਨੰਗਾ ਨਾਚ ਪੁਲਿਸ ਨੂੰ ਵਰਦੀ ਸਮੇਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਿਸ ਤਰੀਕੇ ਨਾਲ ਇਹਨਾਂ ਨੇ ਬੁਲਾਇਆ
ਕਿੱਡੀ ਭੁੱਖ ਸੀ ਇਹਨਾਂ ਨੂੰ ਇਹ ਕਬਜ਼ਾਨ ਦੀ, ਔਰ ਕਬਜ਼ਾ ਕਰਕੇ ਇਹ ਸਾਡੇ ਜਿਹੜੇ ਇਤਿਹਾਸਿਕ ਸਕੂਲ ਨੇ ਇਹਨਾਂ ਨੂੰ ਵੇਚਣ ਦੀ ਕਿੱਡੀ ਕਾਲ ਸੀ। ਮੈਂ ਸਮਝਦਾ ਅੱਜ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਅਰਦਾਸ ਕਰਨੀ ਹੈ ਕਿ ਅਸੀਂ ਹਰ ਲਿਹਾਜ਼ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰੋ ਔਰ ਸਾਨੂੰ ਉਦਮ ਦਿਓ, ਸੰਗਤਾਂ ਤੇ ਆਸ਼ੀਰਵਾਦ ਦਿਓ। ਆਉਣ ਵਾਲੀਆਂ ਮੈਂ ਸਕੂਲ ਦਾ ਪਹਿਲਾ ਸਟੂਡੈਂਟ ਹਾਂ, 19 ਜੁਲਾਈ 1955 ਚ ਸ਼ੁਰੂ ਹੋਈ ਸੀ ਔਰ ਮੈਂ ਸਕੂਲ ਦਾ ਪ੍ਰੋਡਕਟ ਹਾਂ। ਮੈਂ ਸਮਝਦਾ ਵਾਂ ਕਿ ਮੇਰੇ ਤੋਂ ਆਉਣ ਤੋਂ ਬਾਅਦ 100 ਸਾਲ 200 ਸਾਲ ਬਾਅਦ ਵੀ ਜਿਹੜੀ ਸਾਡੀ ਪਨੀਰੀ ਆਵੇ ਉਹ ਇਹਨਾਂ ਸਕੂਲਾਂ ਦੇ ਵਿੱਚ, ਜਿੱਥੇ ਜੂੜਾ ਸਾਂਭੇਗੀ, ਜਿੱਥੇ ਊੜਾ ਐੜਾ ਸਾਂਭੇਗੀ, ਜਿੱਥੇ ਸਿੱਖ ਇਤਿਹਾਸ ਸਾਂਭੇਗੀ, ਉਹ ਸਾਡੇ ਤੋਂ ਚੰਗੇ ਲੀਡਰ, ਪ੍ਰਚਾਰਕ, IAS IPS ਬਣਾ ਕੇ ਇੱਥੋਂ ਕੱਢੇਗੀ। ਮੈਂ ਅੱਜ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਾਂ ਸੰਗਤੀ ਅਰਦਾਸ ਕਰਨੀ ਹੈ ਸਾਰੇ ਨੇ ਸਾਂਝੇ ਰੂਪ ਵਿੱਚ, ਤਾਂ ਕਿ ਗੁਰੂ ਮਹਾਰਾਜ ਬਖਸ਼ ਇਹ ਜਿਹੜਾ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਉਹ ਖਤਮ ਹੋਵੇ। ਮੈਂ ਬੇਨਤੀ ਕਰਾਂਗਾ ਸ਼ੈਟੀ ਜੀ, मैं 2 मिनट सिर्फ इको गल कहना चाहांगा, अगर संगत पिछे नहीं आ सकती तो सारे उत्थे खड़े रहो। मैं प्रधान साहब सारे जिन्होंने लीड करना उन्होंने कहना कि असी लोग अगे आ जाइए, तुसी सारे अपनी जगह ते खड़े रहो। प्रधान जी अगे आ जाओ क्योंकि अगों कोई पिछे नहीं आ रहा। देखो नगर कीर्तन असी जे संगत ने लीड करना है तो संगत लीड करे, असी संगत के बिल्कुल पिछे चलांगे। असी कह रहे हैं जेड़ी संगत अगे आ गई संगत लीड करे। आज ये भी नवी प्रथा करो, असी पहले नहीं टुरना, पहले संगत चलेगी, असी साडे जत्थे सब तो बाद विच होणगे। मैं सिर्फ इतना ही कहना चाहांगा कि मेरे नाल तुसीं सारे इत्थे इकत्रित होए हो इस रोष मार्च दे विच अपना रोष प्रगट करन लई। इस तो पहला कि सरना साहब बोलन, मेरी दोनों हाथ जोड़ के बेनती है कि सारे सरना साहब दे या तो पीछे आ जाओ ताकि असी एक मार्च का अच्छा रूप लेके चलिए, या फिर सारे तुसीं अगे हो जाओ, असी लोग पीछे चलांगे तुहाडे सारे दे। मैं बेनती करदा सरदार परमजीत सिंह सरना होना नूं कि अपने विचार समूह साध संगत अगे रखण। परम सत्कारयोग श्रोमणी अकाली दल दिल्ली ते जागो पार्टी के समूह वर्कर साहबान, बीबियां, बुजुर्ग, वाहिगुरू जी का खालसा, वाहिगुरू जी की फतेह। टीचर साहबान कृष्ण पब्लिक स्कूल के जो रोस मार्च में शामिल हो रही हैं। मैं बहुती गल कोई दोहराने वाली गल नहीं करनी। असीं तुहानूं ये यकीन दिवाते हैं कि आने वाले समय दे विच जिहड़ी ये गेम सोच के बैठे हुए हैं वो गेम सफल बिल्कुल नहीं होने लगे। अव्वल तो हाई कोर्ट के फैसले तो बाद ये प्रबंध साढ़े लोगों पास आना है, इस गल दे विच कोई दो राय नहीं। दूसरी गल, अगर एक कोई ऐसी गल है तो एक गल असीं दस दईए, असीं कोई नहीं पहली वक्त 4 मैंबर सा या 5 मैंबर सा, असीं 21 मैंबर हाँ और 21 दे भी असीं 24 मैंबर हाँ जाकर। और एक गल दस दईए, लफट भावें मेरे कोड़े होणगे, नासा धू दे देंगे जी, एक पैसा भी इन्होंने उर्दू किया था, एक पैसा भी। साडा निशाना इन्हां स्कूलों नूं अमेरिकन स्कूल के बराबर, ब्रिटिश स्कूल के बराबर, हैरीटेज स्कूल के बराबर, संस्कृति स्कूल के बराबर असीं लैके जाना है। ये गुरु हरकृष्ण साहब के अदारे सानूं याद हैगा कि जब साढ़े कोल सिफारिशां आंदियां सन भी किसी तरीके साढ़े बच्चों को एडमिशन करा दिओ, वो दिन दूर नहीं तो वक्त दूर नहीं, पर गल तो हैगी भाई इन्हां दे बस कुछ भी नहीं। दो गल्लां, या पैसे खाण या कम करन, इन्हां नूं पैसे खाण तो इलावा और उजाड़े करन तो इलावा कोई काम नहीं। जो हाल इन्होंने गुरु हरगोबिंद इनकलेव इंस्टीट्यूशन च कीता किसी होर अदारे च बिल्कुल नहीं करन देंगे। साडी निगाह इन्हां दे उत्ते पूरी रहेगी। पर मैं ये तुहानूं बेनती करांगा कि दिल्ली दा हर सिख ਜਿਹੜੇ ਆਏ ਤੇ ਜਿਹੜੇ ਘਰਾਂ 'ਚ ਬੈਠੇ ਹਨ ਉਹ ਆਪਣਾ ਫਰਜ਼ ਸਮਝਣ, ਉਹ ਇਸੇ ਤਰ੍ਹਾਂ ਸਮਝਣ ਕਿ ਇਸ ਅਦਾਰੇ ਸਾਡੇ ਹਨ, ਅਸੀਂ ਇਹਨਾਂ ਨੂੰ ਖਰਾਬ ਨਹੀਂ ਹੋਣ ਦੇਣਾ। ਸਾਡੀ ਆਉਣ ਵਾਲੀ ਪਨੀਰੀ ਇਹਨਾਂ ਤੋਂ ਵਧਿਆ ਲੈ ਕੇ ਇਹ ਉੱਚ ਅਹੁਦਿਆਂ ਤੇ ਜਾਏਗੀ ਔਰ ਵੱਡੇ ਵੱਡੇ ਇੰਡਸਟਰੀ ਬਣਨਗੇ, ਪੋਲੀਟੀਸ਼ੀਅਨ ਬਣਨਗੇ। ਖਾਲੀ ਡਾਕਟਰ ਮਨਮੋਹਨ ਸਿੰਘ ਦਾ ਬਸ ਨਹੀਂ ਹੋਏਗੀ, ਸਾਡੇ ਇਹਨਾਂ ਅਦਾਰਿਆਂ 'ਚ ਉੱਪਰ ਹੋਏ ਆਉਣ ਵਾਲੇ ਸਮੇਂ ਪ੍ਰਾਈਮ ਮਿਨਿਸਟਰ ਵੀ ਬਣਨਗੇ। ਗੱਲ ਨੋਟ ਕਰਕੇ ਰੱਖ ਲਓ। ਅਸੀਂ ਉਹ ਮਿਆਦ ਜਿਹੜਾ ਉੱਚਾ ਲੈ ਕੇ ਜਾਣੇ ਤੇ ਆ
ਤੁਹਾਡੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੇ ਸ਼ਾਰਟ ਨੋਟਿਸ ਦੇ ਵਿੱਚ ਇਤਨੀ ਵੱਡੀ ਗਿਣਤੀ ਸ਼ਾਮਲ ਹੋਏ ਹੋ। ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। यार भाई साहब आप लोग सब लोग पीछे हो जाओ यार। थोड़ी स्लो पीछे चल तो रहे कैसे चलेगा। खुले जाओ भाजी, खुले जाओ, खुले जाओ, खुले जाओ, खुले जाओ। ਇੱਥੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਕਿ 22 ਜਨਵਰੀ ਨੂੰ ਪੁਲਿਸ ਵਰਦੀ ਸਮੇਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਬੁਲਾ ਲੈਂਦੇ ਨੇ ਔਰ ਇਹਦਾ ਸੰਗਤਾਂ 'ਚ ਬਹੁਤ ਭਾਰੀ ਰੋਸ ਸੀ ਔਰ ਜਲਦੀ ਕੀ ਸੀ ਇਲੈਕਸ਼ਨ ਕਰਾਉਣ ਦੀ ਤਾਂ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਰਕਾਰਾਂ ਦੇ ਹਵਾਲੇ ਔਰ ਕਬਜ਼ਾ ਕਰਵਾਉਣਾ ਬਾਹਰਲੀਆਂ ਤਾਕਤਾਂ ਦਾ ਔਰ ਕੋਰਟ 'ਚ ਐਫੀਡੇਵਿਟ ਦਿੱਤੇ ਨੇ। ਅੱਜ ਇੱਥੇ ਇਹ ਖਾਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਸਾਹਿਬ ਮਨਜੀਤ ਸਿੰਘ ਔਰ ਉਹਦੀ ਪਾਰਟੀ ਜਾਗੋ ਉਹ ਨਹੀਂ ਨੇ, ਆਮ ਸੰਗਤ ਸੜਕਾਂ ਤੇ ਨਿਕਲ ਕੇ ਆਈ ਹੈ, ਰੋਸ ਕਰਦੀ ਪਈ ਹੈ ਕਿ ਇਹ ਸਕੂਲ ਨਹੀਂ ਵਿਕਣ ਦੇਵਾਂਗੇ। 1965 19 ਜੁਲਾਈ ਨੂੰ ਪਹਿਲੀ ਵਾਰੀ ਇਹ ਸਕੂਲ ਜਥੇਦਾਰ ਸੰਤੋਖ ਸਿੰਘ ਨੇ ਸ਼ੁਰੂ ਕੀਤੇ ਸੀ। ਅੱਜ 65 ਸਾਲ 60 ਸਾਲ ਹੋ ਗਏ ਨੇ। ਕਿਸ ਤਰੀਕੇ ਨਾਲ ਇੱਥੋਂ ਜੱਜ, ਇੱਥੋਂ ਵਕੀਲ, ਇੱਥੋਂ ਲੀਡਰ, ਮੈਂ ਪ੍ਰੋਡਕਟ ਹੈ ਸਕੂਲ ਦਾ, ਇੱਥੋਂ ਪ੍ਰਧਾਨ ਨਿਕਲੇ। ਅਸੀਂ ਇਹ ਵਿਕਣ ਨਹੀਂ ਦੇਵਾਂਗੇ।
ਔਰ ਇਹਨਾਂ ਨੂੰ ਖਬਰਦਾਰ ਕਰਦੇ ਆ ਕਿ ਅੱਜ ਤੋਂ 100 ਸਾਲ 200 ਸਾਲ ਬਾਅਦ ਵੀ ਇਹਨਾਂ ਸਕੂਲਾਂ ਚੋਂ ਬੱਚੇ ਨਿਕਲ ਕੇ ਪ੍ਰਧਾਨ ਮੰਤਰੀ IAS IPS ਬਣ ਗਏ। ਅੱਜ ਸਾਰੀ ਸੰਗਤ ਜਾ ਰਹੀ ਹੈ ਗੁਰਦੁਆਰਾ ਬੰਗਲਾ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੇ ਕਿ ਸੱਚੇ ਪਾਤਸ਼ਾਹ बाला प्रीतम तेरे नाम दे स्कूल ने मेहरबानी करके ये स्कूल बचाओ अरदास कर। लेकिन जीके साहब एक बात बताइए कि जिस तरीके से मामला पूरा क्या है आखिर पंजाब ये स्कूल जेड़े ने ये स्कूल एफिडेविट दे दिता कोर्ट जिन्होंने भाई ये स्कूल गुरुद्वारा कमेटी दे नहीं ने ये गुरु हरकृष्ण सोसाइटी दे नहीं ने। इसका मतलब है कि कोर्ट सरकार नूं दे देवे कोर्ट किसी नूं भी दे देवे ये नहीं होएगा। ये सारा मामला स्कूल वेचण दा असीं स्कूल नहीं विकण देंगे असीं स्कूल बचाण आए हैं इस करके अज रोस मार्च हो रहा है। गुरु के स्थान भी बेच जान के सतनाम वाहेगुरु
ਕਿ ਜੇ ਤੁਸੀਂ ਇਹ ਆਪਣੀਆਂ ਸਰਕਾਰੀਆਂ ਸਾਜ਼ਿਸ਼ਾਂ ਤੋਂ ਬਾਹਰ ਆ ਹੈ ਤੇ ਫਿਰ ਬਹੁਤ ਦੂਰ ਹੈ ਨਹੀਂ ਹੋਏਗਾ ਕਿ ਤੁਹਾਡੇ ਅਸੀਂ ਹੁਣ ਆ ਕੇ ਅੰਦਰ ਬੈਠੀ ਤੁਹਾਡੇ ਕੋਲ ਕੰਮ ਕਰਨ ਦਾ ਤਰੀਕਾ ਸਮਝਾਈਏ ਕਿ ਜਿਸ ਤਰੀਕੇ ਨਾਲ ਤੁਸੀਂ ਸਕੂਲ ਸਰਕਾਰਾਂ ਨੂੰ ਇਹਦਾ ਫੈਸਲਾ ਕਰ ਲਿਆ ਅੰਦਰੋਂ ਅੰਦਰ ਅਸੀਂ ਉਹ ਨਹੀਂ ਸਮਝਾਂਗੇ ਇਹ ਸਾਡਾ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਭਾਈ ਖੜ ਜਾਓ ਭਾਈ ਖੜ ਜਾਓ ਅਸੀਂ ਸਾਰੇ ਅਸੀਂ ਪੜ੍ਹੇ ਹੋਏ ਹਾਂ ਐਜ ਸਟੂਡੈਂਟ ਇਸ ਪ੍ਰੋਟੈਸਟ 'ਚ ਆਏ ਹਾਂ ਕਿ ਜਿਹੜੇ ਸਕੂਲਾਂ ਤੋਂ ਅਸੀਂ ਪਾਸ ਹੋ ਕੇ ਨਿਕਲੇ ਹਾਂ ਜਿਹੜਾ ਸਕੂਲਾਂ ਸਾਨੂੰ ਕਾਬਿਲ ਬਣਾਇਆ ਅੱਜ ਉਹ ਸਕੂਲ ਜਿਹੜੇ ਨੇ ਇਹ ਸਰਕਾਰੀ ਹੱਥਾਂ 'ਚ ਦੇਣ ਵਾਲੇ ਨੇ ਔਰ ਇੱਕ ਸਟੈਪ ਕਰਕੇ ਇਹ ਸਕੂਲ ਬਹੁਤ ਨਜ਼ਦੀਕ ਕੋਟਾ ਦੇ ਵਿੱਚ ਹੁਣ ਇਹਨਾਂ ਨੇ ਸਟੇਟਮੈਂਟ ਵੀ ਦੇ ਦਿੱਤੀ ਹੈ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੇ ਤੁਹਾਡਾ ਲੈਣਾ ਦੇਣਾ ਨਹੀਂ ਫਿਰ ਤੁਸੀਂ ਸਕੂਲਾਂ ਦੇ ਚੇਅਰਮੈਨ ਕਿੱਦਾਂ ਬਣਾ ਰਹੇ ਹੋ ਤੇ ਸਕੂਲ ਦੇ ਮੈਨੇਜਰ ਕਿੱਦਾਂ ਬਣਾ ਰਹੇ ਹੋ ਹਾਲੇ ਕਮੇਟੀ ਬਣੀ ਨਹੀਂ ਸੀ ਤੇ ਇਹਨਾਂ ਨੇ ਕਈ ਸਕੂਲਾਂ ਦੇ ਵਿੱਚ ਚੇਅਰਮੈਨ ਤੇ ਮੈਨੇਜਰ ਲਾਤੇ ਜੇ ਤੁਹਾਡਾ ਇੰਟਰਫੇਅਰ ਨਹੀਂ ਤਾਂ ਉਹ ਕਿੱਦਾਂ ਹੋ ਗਿਆ ਸੋ ਇਹ ਇੱਕ ਸਫੇਦ ਝੂਠ ਹੈ ਜੋ ਤੁਹਾਡੇ ਸਾਹਮਣੇ ਆ ਰਿਹਾ ਅਸੀਂ ਚਾਹੁੰਦੇ ਹਾਂ ਕਿ ਅੱਜ ਜਿਵੇਂ ਸੰਗਤ ਔਰ ਸਾਰੇ ਸਟੂਡੈਂਟ ਔਰ ਟੀਚਰ ਰੋਡ 'ਤੇ ਆਏ ਨੇ ਇਹ ਸਿਰਫ ਇਹਨਾਂ ਨੂੰ ਅਗਾਹ ਕਰਨ ਵਾਸਤੇ ਆਏ ਹਾਂ ਕਿ ਤੁਸੀਂ ਹਲੇ ਵੀ ਬਾਜ ਆ ਜਾਓ ਜੇ ਤੁਸੀਂ ਨਹੀਂ ਸੁਧਰੇ ਫਿਰ ਸਾਨੂੰ ਕਮੇਟੀ ਦੇ ਅੰਦਰ ਆ ਕੇ ਤੁਹਾਡੇ ਨਾਲ ਇਸ ਗੱਲ ਦਾ ਗੱਲ ਕਰਨੀ ਪੈਣੀ ਔਰ ਅਸੀਂ ਇਹ ਗੱਲ ਦਾ ਤੁਹਾਨੂੰ ਵਚਨ ਦਿੰਦੇ ਹਾਂ ਕਿ ਅਸੀਂ ਇਹ ਸਕੂਲ ਸਰਕਾਰਾਂ ਦੇ ਹੱਥਾਂ 'ਚ ਨਹੀਂ ਜਾਵਾਂਗੇ आजी ਸੰਗਤ ਜੀ ਅਸੀਂ ਲਗਾਤਾਰ ਕਵਰੇਜ ਕਰ ਰਹੇ ਹੈਗੇ ਆ ਜਿਹੜਾ ਮਾਜ ਗੁਰਕਿਸ਼ਨ ਪਬਲਿਕ ਸਕੂਲ ਨੂੰ ਬਚਾਉਣ ਦੇ ਲਈ ਅੱਜ ਦੋਨੋਂ ਧਿਰਾਂ ਵੱਲ ਕੀਤਾ ਜਾ ਰਿਹਾ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਤੁਸੀਂ ਦੇਖੋ ਇੱਥੇ ਲੋਕ ਪ੍ਰੋਟੈਸਟ ਕਰ ਰਹੇ ਨੇ ਮੀਡੀਆ ਦੀ ਕਵਰੇਜ ਹੈਗੀ ਹੈ ਲੇਕਿਨ ਕਮਾਲ ਦੀ ਗੱਲ ਹੈ ਵੱਖਰੀ ਵੱਖਰੀ ਧਿਰਾਂ ਵੱਖਰੀ ਟੀਮਾਂ ਜਾਂ ਵੱਖਰੇ ਗਰੁੱਪ ਸਾਨੂੰ ਦਿਖ ਰਹੇ ਨੇ ਸ਼ਾਇਦ ਗੁਰਕਿਸ਼ਨ ਪਬਲਿਕ ਸਕੂਲ ਨੂੰ ਬਚਾਉਣ ਦਾ ਮੁੱਦਾ ਕਿੱਥੇ ਪਿੱਛੇ ਰਹਿ ਗਿਆ ਆਪਣੀ ਪਾਰਟੀ ਦਾ ਚਿਹਰਾ ਚਮਕਾਉਣ ਦੇ ਲਈ ਔਰ ਆਪਣੇ ਹੀ ਲੀਡਰਾਂ ਦੀ ਸਪੋਰਟ ਦਿਖਾਉਣ ਦਾ ਜਿਹੜਾ ਰੁਝਾਨ ਹੈ ਤੁਸੀਂ ਦੇਖ ਸਕਦੇ ਹੋ ਇੱਕ ਗਰੁੱਪ ਅੱਗੇ ਜਾ ਚੁੱਕਾ ਹੈਗਾ ਦੂਸਰਾ ਗਰੁੱਪ ਵਿਚਕਾਰ ਗੱਲਾਂ ਮਾਰਦਾ ਚੱਲ ਰਿਹਾ ਤੀਸਰਾ ਮੇਨ ਗਰੁੱਪ ਜਿਹੜਾ ਪ੍ਰੋਟੈਸਟ ਕਰ ਰਿਹਾ ਜਿਹੜਾ ਨਾਰੇ ਲਾ ਰਿਹਾ ਉਹ ਇੱਕ ਵੱਖਰਾ ਚੱਲ ਰਿਹਾ ਕਿੱਥੇ ਰਹਿ ਗਏ ਉਹ ਸਿਧਾਂਤ ਕਿ ਆਪਾਂ GHPS ਨੂੰ ਬਚਾਉਣ ਦੇ ਲਈ ਇਹ ਪ੍ਰੋਟੈਸਟ ਕਰ ਰਿਹਾ ਹਰ ਬੰਦਾ ਆਪਣੀ ਪਾਰਟੀ ਆਪਣੇ ਗਰੁੱਪ ਨੂੰ ਹੀ ਲੀਡ ਕਰ ਰਿਹਾ ਹੈਗਾ GHPS ਦਾ ਮੁੱਦਾ ਕਿੱਥੇ ਰਹਿ ਗਿਆ ਔਰ ਅਗਰ ਅਸੀਂ ਗੱਲ ਕਰਦੇ ਹਾਂ ਗਿਣਤੀ ਦੀ ਸੈਂਕੜੇ ਦੀ ਗਿਣਤੀ ਦੇ ਅੰਦਰ ਇਹ ਪ੍ਰੋਟੈਸਟ ਹੋ ਰਿਹਾ ਮਗਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਦੋਂ ਮਸਲਾ ਆਇਆ ਤੇ ਫਿਰ ਇਹ ਗਿਣਤੀ ਕਿੱਥੇ ਸੀ ਇਹ ਸਵਾਲ ਅਸੀਂ ਥੋੜ੍ਹੀ ਦੇਰ ਤੋਂ ਬਾਅਦ ਜਦੋਂ ਸਾਰੇ ਲੀਡਰ ਇਕੱਠੇ ਹੋਣਗੇ ਅਸੀਂ ਉਹਨਾਂ ਕੋਲੋਂ ਜ਼ਰੂਰ ਪੁੱਛਾਂਗੇ ਕਿ ਜਿਸ ਵੇਲੇ ਪਾਰਟੀ ਦੀ ਗੱਲ ਆਉਂਦੀ ਹੈ ਬੈਨਰਾਂ ਦੀ ਗੱਲ ਆਉਂਦੀ ਹੈ ਤਾਂ ਸਾਰਿਆਂ ਦੇ ਚਿਹਰੇ ਦਿਖ ਜਾਂਦੇ ਨੇ ਮਗਰ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਹੈ ਕਿ ਇਹ ਸਿੱਖੀ ਅਣਖ ਦੀ ਗੱਲ ਆਉਂਦੀ ਹੈਗੀ ਹੈ ਤੇ ਉਹ ਚਿਹਰੇ ਕਿੱਥੇ ਗਾਇਬ ਹੋ ਜਾਂਦੇ ਨੇ ਪਾਰਟੀਆਂ ਵੱਡੀਆਂ ਹੋ ਚੁੱਕੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛੋਟਾ ਹੋ ਚੁੱਕਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਛੋਟਾ ਹੋ ਚੁੱਕਾ ਜਿਹੜਾ ਆਪਾਂ ਤੁਹਾਨੂੰ ਦਿਖਾਈ ਹੈ ਕਿ ਪਿੱਛੇ ਵੱਡੇ ਲੀਡਰ ਸਾਨੂੰ ਇਸ ਵੇਲੇ ਕਿੱਥੇ ਵੀ ਨਹੀਂ ਦਿਖ ਰਹੇ ਉਹਨਾਂ ਦੇ ਜਿਹੜੇ ਹੋਰ ਮੈਂਬਰ ਸਾਹਿਬਾਨ ਨੇ
ਉਹ ਸਾਰੇ ਇਸ ਵੇਲੇ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਈ ਦੇ ਰਹੇ ਹੈਗੇ ਨੇ। ਮੁੱਖ ਚਿਹਰੇ ਮਨਜੀਤ ਸਿੰਘ ਜੀ ਕੇ, ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਇਸ ਵੇਲੇ ਕਿੱਥੇ ਵੀ ਨਹੀਂ ਦਿਖ ਰਹੇ, ਉਹ ਪਿੱਛੇ ਚੱਲ ਰਹੇ ਨੇ, ਸੰਗਤ ਅੱਗੇ ਚੱਲ ਰਹੀ ਹੈ। ਜਿਹੜਾ ਇਸ ਵੇਲੇ ਪ੍ਰੋਟੈਸਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਅਦਬ ਅਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਲੜੀ ਦੇ ਵਕਾਰ ਤੇ ਹੋਣ ਨੂੰ ਧੱਕਾ ਲਾਉਣ ਤੇ ਦੋਸ਼ੀ ਪ੍ਰਬੰਧਕਾਂ ਖਿਲਾਫ ਵਿਰੋਧ ਮਾਰਚ, ਯਾਨੀ ਕਿ ਸਿੱਧਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇਹ ਬੜਾ ਵੱਡਾ ਜਿਹੜਾ ਪ੍ਰੋਟੈਸਟ ਹੈਗਾ ਇਹ ਇੱਥੇ ਅਸੀਂ ਕਵਰ ਕਰ ਰਹੇ ਹੈਗੇ ਆ। ਔਰ ਅਸੀਂ ਜਿਸ ਤਰੀਕੇ ਨਾਲ ਮਾਰਚ ਰੁਕਿਆ ਹੀ ਹੋਇਆ, ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਕੁਝ ਵੀਰਾਂ ਦੇ ਨਾਲ ਗੱਲ ਕਰਦੇ ਹੈਗੇ। ਸਾਡੇ ਨਾਲ ਮਹਿੰਦਰ ਸਿੰਘ ਜੀ ਜੁੜ ਚੁੱਕੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੰਨਾ ਹਜੂਮ ਹੈ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ। ਨਾਲ ਜਿਹੜੇ ਇਹਨਾਂ ਦੇ ਮਿਸਮੈਨੇਜਮੈਂਟ ਚੱਲ ਰਹੀ ਹੈਗੀ, ਜਿਹੜੇ ਇਹਨੇ ਐਫੀਡੇਵਿਟ ਤੇ ਸਾਰੇ ਅਸੀਂ ਸੰਗਤ ਇਹਨਾਂ ਨੂੰ ਅਪੀਲ ਵੀ ਕਰਨ ਆਏ ਕਿ ਵੀ ਤੁਸੀਂ ਜਿਹੜੀ ਗਲਤੀਆਂ ਕਰ ਰਹੇ ਹੋ ਉਸ ਤੋਂ ਸੁਧਾਰ ਕਰੋ ਆਪਣਾ, ਤੇ ਸੰਗਤ ਦੇ ਜਿਹੜੇ ਤੁਸੀਂ ਸਕੂਲਾਂ ਦਾ ਐਫੀਡੇਵਿਟ ਵਗੈਰਾ ਦੇ ਕੇ ਆਏ ਹੋ ਉਹਨੂੰ ਵਾਪਿਸ ਕਰੋ, ਤੇ ਜਿਹੜੀ ਟੀਚਰਾਂ ਦੀ ਬਣਦੀ ਮੰਗ ਹੈਗੀ ਹੈ ਉਸ ਨੂੰ ਤੁਸੀਂ ਪੂਰਾ ਕਰੋ, ਤੇ ਤਾਂ ਕਿ ਸਾਰੇ ਸਾਡੇ ਜਿਹੜੇ ਸਕੂਲ ਹੈਗੇ ਆ ਸਾਰੇ ਸੁਚੱਜੇ ਤੱਕ ਨਾਲ ਚੱਲ ਸਕਣ ਤੇ ਸਾਰੀ ਸੰਗਤ ਦੀ ਤੁਸੀਂ ਗੱਲਾਂ ਕਰੋ, ਨਹੀਂ ਤਾਂ ਆਪਣੀ ਕਰੋਗੇ ਤਾਂ ਫਿਰ ਸੰਗਤ ਤੁਹਾਨੂੰ ਆਪੇ ਮਾਫ ਨਹੀਂ ਕਰੇਗੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਬਿਲਕੁਲ ਸੰਗਤ ਜੀ, ਸਾਡੇ ਨਾਲ ਹੋਰ ਵੀ ਜੁੜ ਕੇ ਨੇ, ਸਤਨਾਮ ਸਿੰਘ ਵੀ ਜੁੜ ਚੁੱਕੇ ਨੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਜੀ ਕੀ ਕਹੋਗੇ? ਦੇਖੋ ਜੀ, ਅਸੀਂ ਇੱਥੋਂ ਐਸ ਜਿਹੜੇ ਸਾਡੇ ਸਕੂਲ ਨੇ ਇਹ ਸਾਡੇ ਜਥੇਦਾਰ ਸੰਤੋਖ ਸਿੰਘ ਜੀ ਦੀ ਧਰੋਹਰ ਹੈ। ਜਥੇਦਾਰ ਸੰਤੋਖ ਸਿੰਘ ਜੀ ਨੇ ਆਪਣੇ ਖੂਨ ਪਸੀਨੇ ਦੇ ਨਾਲ ਲਾ ਕੇ ਇਹ 13 ਸਕੂਲ ਔਰ ਕਾਲਜ ਖੜੇ ਕੀਤੇ। ਸਾਨੂੰ ਬੜਾ ਦੁੱਖ ਲੱਗਦਾ ਕਿ ਇਹ ਸਾਡੀ ਆਉਣ ਵਾਲੀ ਪੰਜੀਰੀ ਵਾਸਤੇ, ਆਉਣ ਵਾਲੀ ਜਨਰੇਸ਼ਨ ਵਾਸਤੇ ਉਹਨਾਂ ਦੇ ਇਸ ਨੇ ਸਕੂਲਾਂ ਦੇ ਵਿੱਚ ਕਈ ਜੱਜ, ਕਈ IPS ਅਫਸਰ, ਕਈ ਵੱਡੀ ਪੋਸਟਾਂ ਬੰਦੇ ਨਿਕਲਨੇ ਹੈ। ਅਗਰ ਇਹ ਸਕੂਲ ਅੱਜ ਸਾਡੇ ਹੱਥੋਂ ਨਿਕਲ ਜਾਣਗੇ, ਕੋਈ ਪਤਾ ਨਹੀਂ ਕੱਲ੍ਹ ਇਹਦੇ 'ਚ ਪੰਜਾਬੀ ਪੜ੍ਹਾਈ ਜਾਂਦੀ ਕਿ ਨਹੀਂ ਜਾਂਦੀ, ਕਿਉਂਕਿ ਸਰਕਾਰਾਂ ਆਪਣੀ ਮਰਜ਼ੀ ਕਰਦੀਆਂ ਨੇ। ਕੋਈ ਇੱਥੇ ਇੰਗਲਿਸ਼ ਪੜ੍ਹਾਏਗਾ, ਕੋਈ ਉਰਦੂ ਪੜ੍ਹਾਏਗਾ, ਪੰਜਾਬੀ ਚਲੀ ਜਾਏਗੀ। ਸਾਨੂੰ ਆਪਣੇ ਕਲਚਰ ਨੂੰ ਬਚਾਉਣ ਵਾਸਤੇ ਸਾਨੂੰ ਇਹ ਸਕੂਲ ਬਚਾਉਣੇ ਪੈਣਗੇ। ਤਾਂ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਹੈਗੇ, ਪ੍ਰੋਟੈਸਟ ਕਰਦੇ ਪਏ ਹਾਂ ਕਿ ਜੋ ਤੁਸੀਂ ਕੋਰਟਾਂ ਦੇ ਵਿੱਚ ਦੇ ਕੇ ਆਏ ਹੋ ਜਾ ਕੇ ਐਫੀਡੇਵਿਟ ਕਿ ਇਹ ਸਾਡੀ ਮਲਕੀਅਤ ਨਹੀਂ ਹੈ, ਇਹ ਮਲਕੀਅਤ ਤੁਹਾਡੀ ਨਹੀਂ, ਉਹ ਬਿਲਕੁਲ ਠੀਕ ਗੱਲ ਹੈ, ਲੇਕਿਨ ਇਹ ਮਲਕੀਅਤ ਸੰਗਤ ਦੀ ਹੈ। ਸੰਗਤ ਦੀ ਮਲਕੀਅਤ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹੋ। ਬਿਲਕੁਲ ਜਿਸ ਤਰੀਕੇ ਦੇ ਨਾਲ ਕਹਿਣਾ ਕਿ ਸੰਗਤ ਦੀ ਮਲਕੀਅਤ ਨੂੰ ਤੁਸੀਂ ਇਸ ਤਰੀਕੇ ਨਾਲ ਹੀ ਕਰ ਸਕਦੇ। ਹੋਰ ਵੀਰ ਨੇ ਅਸੀਂ ਸਾਰਿਆਂ ਨਾਲ ਗੱਲ ਕਰਨੀ। ਸਤਨਾਮ ਸਿੰਘ ਜੀ ਵੀ ਜੁੜ ਚੁੱਕੇ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਕਰਨਾ। ਸਤਨਾਮ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਸਕੂਲਾਂ ਦਾ ਹਾਲ ਹੋ ਚੁੱਕਾ ਔਰ ਅਸੀਂ ਸੰਗਤਾਂ ਨੂੰ ਇਹਦੇ ਅੱਗੇ ਅਪੀਲ ਕਰਦੇ ਹਾਂ ਕਿ ਸੰਗਤਾਂ ਵੱਧ ਚੜ ਕੇ ਇਹਨਾਂ ਨੂੰ ਸਵਾਲ ਕਰਨ ਕਿ ਜਿਹੜਾ ਐਫੀਡੇਵਿਟ ਦੇ ਕੇ ਆਏ ਆ ਕੋਰਟ ਵਿੱਚ, ਇਹ ਕਿਉਂ ਦਿੱਤਾ ਗਿਆ ਔਰ ਕਿਉਂ ਇਹੋ ਜਿਹੀ ਸਕੂਲਾਂ ਦੀ ਹਾਲਤ ਇਹੋ ਜਿਹੀ ਹੋਈ ਆ, ਇਹਨਾਂ ਨੇ ਭਰਤੀ ਕਿਉਂ ਜ਼ਿਆਦਾ ਕੀਤੀ ਹੋਈ ਆ। ਔਰ ਸਕੂਲਾਂ ਦਾ ਔਰ ਇੱਕ ਪ੍ਰਾਈਵੇਟ ਸਕੂਲ ਜਿਹੜਾ ਇੱਕ ਬੰਦਾ ਚਲਾ ਰਿਹਾ, ਇਹ ਇੰਨੀ ਵੱਡੀ ਸੰਸਥਾ ਸਾਡੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਂ ਤੇ ਇਹ ਸੰਸਥਾ ਚੱਲੀ ਆ। ਅਸੀਂ ਸਰਕਾਰਾਂ ਨੂੰ ਇਹਦੇ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ। ਨਾਲੇ ਇਹੋ ਜਿਹੀਆਂ ਜਿਹੜੀਆਂ ਕਮੇਟੀਆਂ ਆਈਆਂ ਇਹਨਾਂ ਨੂੰ ਉਖਾੜ ਪੁੱਟਾਂਗੇ। ਜਿਹੜਾ ਸਕੂਲਾਂ ਦੀ ਬਾਰੇ 'ਚ ਸਰਕਾਰ ਨੂੰ ਦੇਣਾ ਚਾਹੁੰਦਾ, ਇਹ ਕਦੇ ਸਰਕਾਰ ਨੂੰ ਨਹੀਂ ਦਿੱਤਾ ਜਾਏਗਾ। ਔਰ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਸਵਾਲ ਪੁੱਛਣ ਕਿ ਤੁਸੀਂ ਸਕੂਲ ਕਿਉਂ ਦੇਣਾ ਚਾਹੁੰਦੇ ਹੋ, ਤੁਹਾਡੇ 'ਚ ਕੀ ਕਮੀ ਆ, ਕੀ ਨਹੀਂ ਆ ਕਮੀ। ਜੇ ਤੁਹਾਡੇ ਕੋਲ ਸਕੂਲ ਨਹੀਂ ਚੱਲ ਸਕਦੇ ਤਾਂ ਤੁਸੀਂ ਕਮੇਟੀ ਤੋਂ ਅਸਤੀਫਾ ਦੇ ਕੇ ਪਿੱਛੇ ਹਟੋ। ਬਿਲਕੁਲ ਜੀ, ਸਾਡੇ ਨਾਲ ਮੋਹਨ ਸਿੰਘ ਵੀ ਜੁੜ ਚੁੱਕੇ ਨੇ ਕਿਉਂਕਿ ਲੀਗਲ ਸੇਵਾ ਨਿਭਾ ਰਹੇ ਨੇ ਜਾਗੋ ਪਾਰਟੀ ਦੇ ਅੰਦਰ। ਆਪਾਂ ਇਹਨਾਂ ਨਾਲ ਲੀਗਲ ਪੱਖੋਂ ਵੀ ਗੱਲ ਕਰਨੇ। ਮੋਹਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੋਹਨ ਸਿੰਘ ਜੀ, ਜਿਸ ਤਰੀਕੇ ਦੇ ਨਾਲ ਗੱਲ ਕਰਦੇ ਪਏ ਹੈਗੇ ਆ, ਦਿੱਲੀ ਕਮੇਟੀ ਦਾ ਇਹ ਕਹਿਣਾ ਹੈਗਾ ਵੇ ਜੀ ਅਸੀਂ ਕੋਈ ਐਸਾ ਐਫੀਡੇਵਿਟ ਨਹੀਂ ਦਿੱਤਾ ਹੈਗਾ, ਅਸੀਂ ਸਿਰਫ ਇਹ ਗੱਲ ਕੀਤੀ ਕਿ 7th ਪੇ ਕਮਿਸ਼ਨ ਅਗਰ ਅਸੀਂ ਲਾਗੂ ਕਰਨਾ ਹੈ ਤੇ ਸਾਨੂੰ ਫੀਸਾਂ ਵੀ ਵਸੂਲਣ ਦਿੱਤੀ ਜਾਵੇ। ਇਹ ਲੀਗਲ ਪੱਖ ਕੀ ਕਹਿੰਦਾ? ਦੇਖੋ ਜੀ, ਲੀਗਲ ਪੱਖ ਹੈ ਕਹਿੰਦਾ ਕਿ ਜੋ ਇਹਨਾਂ ਨੇ ਐਫੀਡੇਵਿਟ ਦਿੱਤਾ ਉਥੋਂ ਇਹਨਾਂ ਨੇ ਬਿਲਕੁਲ ਹੀ ਹੱਥ ਚੁੱਕ ਲਿਆ ਕਿ DSGMC ਦਾ ਸਕੂਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੇਕਿਨ ਅਸੀਂ ਦੂਸਰੇ ਪਾਸੇ ਅਸੀਂ ਅਗਰ ਇੱਕ ਚੀਜ਼ ਦੇਖੀਏ ਕਿ ਇੱਕ ਪਾਸੇ ਕਹਿੰਦੇ ਗਰੀਬ ਦਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਤੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈਗਾ ਤੇ ਅਸੀਂ ਉਹਨੂੰ ਅਕੋਰਡਿੰਗ ਚੱਲੀਏ ਤੇ ਗੁਰੂ ਘਰ ਦਾ ਪੈਸਾ ਗੋਲਕ ਜਾਂਦਾ ਕਿਸ ਕਰਕੇ ਆਉਂਦਾ ਹੈ? ਅਗਰ ਗੋਲਕ ਘਰ 'ਚ ਪੈਸਾ ਆਉਂਦਾ ਗੋਲਕ ਜਾਂਦਾ ਕਿਸੇ ਗਰੀਬ ਲਈ, ਕਿਸੇ ਗੁਰਬਤ ਦੀ ਬੱਚੇ ਲਈ ਪੜ੍ਹਾਈ ਲਈ। ਅੱਜ ਅਗਰ DSGMC ਕਹਿੰਦੀ ਕਿ ਅਸੀਂ ਪੈਸਾ ਨਹੀਂ ਦੇਵਾਂਗੇ ਤਾਂ ਉਹ ਪੈਸਾ ਇਹਨਾਂ ਨੇ ਆਪਣੇ ਘਰਾਂ 'ਚ ਲੈ ਕੇ ਜਾਣਾ। ਜਿਸ ਤਰ੍ਹਾਂ ਕਿ ਇਹਨਾਂ ਨੇ ਹਾਲ ਕਰਤਾ ਸਕੂਲਾਂ ਦਾ, ਇਹ ਫੀਸਾਂ ਦੇਣੀਆਂ ਇੱਕ ਨੈਤਿਕ, ਇਹਨਾਂ ਨੇ ਕਿਸੇ ਪ੍ਰਧਾਨ ਨੇ, ਕਿਸੇ ਸਕੱਤਰ ਨੇ ਆਪਣੀ ਜੇਬ 'ਚੋਂ ਨਹੀਂ ਦੇਣੀ। ਇਹਨਾਂ ਜੋ ਫੀਸ ਦੇਣੀ ਹੈ ਜਾਂ ਸਕੂਲ ਨੂੰ ਜੋ ਵੀ ਗੱਲ ਕਰਨੀ ਹੈ, ਜੋ ਪੈਸਾ ਦੇਣਾ, ਫੰਡ ਦੇਣਾ, ਉਹ ਗੁਰੂ ਦੀ ਗੋਲਕ 'ਚ ਦੇਣਾ। ਤੇ ਗੁਰੂ ਦੀ ਗੋਲਕ ਸਭ ਦੀ ਸਾਂਝੀ ਹੈਗੀ ਹੈ। ਨਹੀਂ, ਉਹ ਤਾਂ ਕਹਿੰਦੇ ਨੇ ਗੁਰੂ ਦੀ ਗੋਲਕ ਦੇ ਅੰਦਰ ਅਗਰ 7th ਪੇ ਕਮਿਸ਼ਨ ਨੇ ਫੀਸਾਂ ਵੱਧ ਜਾਣਗੀਆਂ, ਕਈ 100 ਕਰੋੜ ਦਾ ਕਰਜ਼ਾ ਹੋਰ ਵੱਧ ਜਾਏਗਾ ਕਮੇਟੀ ਦੇ ਉੱਤੇ, ਤੇ ਫਿਰ ਉਹ ਪੈਸੇ ਸਾਨੂੰ ਜਾਂ ਤੇ ਕੋਰਟ ਛੂਟ ਦੇਵੇ ਕਿ ਅਸੀਂ ਪਰਿਵਾਰਾਂ ਦੇ ਕੋਲੋਂ ਫੀਸ ਦੇ ਤੌਰ ਦੇ ਉੱਤੇ 7th ਪੇ ਕਮਿਸ਼ਨ ਦਾ ਅਮਾਊਂਟ ਵਸੂਲ ਸਕੀਏ।
ਐਕਚੁਅਲ ਗੱਲ ਕੀ ਹੈਗੀ ਹੈ ਕਿ ਜਿਸ ਵਕਤ ਇਹ 7 ਪੇ ਕਮਿਸ਼ਨ ਦੀ ਗੱਲ ਕਰਦੇ ਨੇ ਉਹਦੇ ਨਾਲ ਇਹ ਗੱਲ ਕਰਦੇ ਨੇ ਕਿ ਸਾਡੇ ਸਿੱਖ ਬੱਚਿਆਂ ਜਿਸ ਵੇਲੇ ਸਕੂਲ ਖੋਲ੍ਹੇ ਗਏ ਸੀਗੇ, ਸਕੂਲ ਸਾਡੇ ਪ੍ਰੋਫਿਟੇਬਲ ਸੰਸਥਾ ਨਹੀਂ ਸੀਗੀਆਂ ਆਈਆਂ, ਇੱਕ NGO ਤੌਰ ਖੋਲ੍ਹੇ ਗਏ ਸੀਗੇ, ਚੈਰੀਟੇਬਲ ਤੌਰ ਸੀ ਕਿ ਬੱਚਿਆਂ ਨੂੰ ਪੜ੍ਹਾਈ ਦੇਣ ਲਈ ਖੋਲ੍ਹੇ ਗਏ ਸੀਗੇ। ਅਗਰ ਇਹਨਾਂ ਨੇ ਪ੍ਰੋਫਿਟੇਬਲ ਖੋਲ੍ਹਣੇ ਆਪਣੇ ਪਰਸਨਲ ਸਕੂਲ ਜਾ ਕੇ ਖੋਲ੍ਹਣਾ ਹੈ। ਸਾਡੇ ਸਕੂਲ ਪ੍ਰੋਫਿਟੇਬਲ ਨਹੀਂ ਹੈਗੇ, ਨਾਨ ਪ੍ਰੋਫਿਟੇਬਲ ਹੈਗੇ ਨੇ। ਇਹਨਾਂ ਲਈ ਜੋ ਵੀ ਖਰਚਾ ਹੈਗਾ DSCMC ਦੇ ਪੇਰੈਂਟਸ ਜਮਾਤ ਹੈਗੀ ਹੈ, ਪੇਰੈਂਟ ਹੈਗੇ ਨੇ ਇਹਨਾਂ ਦੇ, ਮਾਲਕ ਹੈ ਨਾਕ ਹੈਗਾ, ਤੇ DSCMC ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਸਕੂਲਾਂ ਦੇ ਅੰਦਰ ਅੱਜ ਮੰਨ ਲਓ ਅਗਰ ਸਕੂਲ ਸਰਕਾਰ ਕੋਲ ਚਲੇ ਜਾਂਦੇ ਨੇ, ਸਰਕਾਰ ਕਹਿੰਦੀ ਪੰਜਾਬੀ ਖਤਮ ਹੋ ਜਾਏਗੀ, ਕਹਿੰਦੇ ਜਿਸ ਕੌਮ ਨੂੰ ਮਾਰਨਾ ਪਹਿਲਾਂ ਉਹਦੀ ਬੋਲੀ ਖਤਮ ਕਰ ਦਿਓ। ਸਭ ਤੋਂ ਵੱਡਾ ਹਲਮਾ ਸਾਡੀ ਕੌਮ ਦੇ ਉੱਤੇ ਹੈ ਇਸ ਟਾਈਮ, ਸਾਡੀ ਬੋਲੀ ਖਤਮ ਕੀਤੀ ਜਾ ਰਹੀ ਹੈ, ਸਾਡੀ ਹੋਂਦ ਖਤਮ ਕੀਤੀ ਜਾ ਰਹੀ ਹੈ, ਕਿਉਂਕਿ ਇਹਨਾਂ ਸਕੂਲਾਂ 'ਚ ਬੱਚੇ 6ਵੀਂ ਕਲਾਸ ਦੇ ਵਿੱਚੋਂ ਪੱਗ ਬੰਨ੍ਹਣਾ ਸਿੱਖ ਸ਼ੁਰੂ ਕਰ ਦਿੰਦੇ ਨੇ, ਬਚਪਨ ਤੋਂ ਗੁਰਮਤ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ, ਗੁਰਮਤ ਦੀਆਂ ਕਲਾਸਾਂ ਲੈਂਦੇ, ਕੀਰਤਨ ਦੀ ਕਲਾਸਾਂ ਲੈਂਦੇ ਨੇ, ਤੇ ਸਾਡੀ ਕੌਮ ਦੇ ਉੱਤੇ ਪੰਥ ਤੇ ਬੜਾ ਵੱਡਾ ਹਮਲਾ ਹੈ ਸਰਕਾਰਾਂ ਦੁਆਰਾ। ਪੰਥ ਦੇ ਉੱਤੇ ਬੜਾ ਵੱਡਾ ਹਮਲਾ ਹੈ। ਔਰ ਅਗਰ ਅਸੀਂ ਗੱਲ ਕਰੀਏ, ਮੇਰੇ ਆਪਣੇ ਬੱਚੇ ਗੁਰਕਿਸ਼ਨ ਪਬਲਿਕ ਸਕੂਲ 'ਚ ਪੜ੍ਹ ਕੇ ਵੱਡੇ ਹੋਏ ਨੇ, ਪੰਜਾਬੀ ਕਲਾਸਾਂ ਦੇ ਅੰਦਰ ਵੀ ਪੰਜਾਬੀ ਦੀਆਂ ਟੀਚਰਾਂ ਹਿੰਦੀ ਬੋਲਦੀਆਂ ਨੇ। ਇਹ ਗੱਲ ਹੀ ਹਰਮੀਤ ਸਿੰਘ ਕਾਲਕਾ ਦੀ ਗੱਲ ਨਹੀਂ ਹੈਗੀ, ਮਨਜੀਤ ਸਿੰਘ ਜੀਕੇ ਦੀ ਗੱਲ ਨਹੀਂ ਹੈਗੀ, ਇਹ ਗੱਲ ਪਰਮਜੀਤ ਸਿੰਘ ਸਰਨਾ ਜੋ ਗੁਰਕਿਸ਼ਨ ਪਬਲਿਕ ਸਕੂਲ ਚਲਾ ਰਹੇ ਨੇ ਸਾਰਿਆਂ ਦੇ ਉੱਤੇ ਗੱਲ ਆਉਂਦੀ ਹੈ। ਸਾਡੇ ਨਾਲ ਰਾਜਾ ਸਿੰਘ ਚਾਵਲਾ ਜੁੜ ਚੁੱਕੇ ਨੇ। ਰਾਜਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕਹਿਣਾ ਤੁਹਾਡਾ? ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਿਧਰੇ ਨਾ ਕਿਧਰੇ ਕੌਮ ਦੇ ਉੱਤੇ ਸਿੱਧਾ ਹਮਲਾ ਹੈਗਾ। ਸਰਕਾਰ ਵੱਲੋਂ ਕਮਜ਼ੋਰ ਆਪਣੇ ਆਪ ਨੂੰ ਸਾਬਤ ਕਰ ਚੁੱਕੀ DSCMC ਅਕਾਲੀ ਦਲ ਜਿਹੜੀ ਇਸ ਵੇਲੇ ਹੋਂਦ ਦੇ ਵਿੱਚ ਹੈਗੀ ਹੈ, ਉਹਨਾਂ ਨੇ GHPS ਨੂੰ ਸਰੈਂਡਰ ਕਰਨ ਦੇ ਵਾਸਤੇ ਇਹ ਕੋਈ ਪਹਿਲਾ ਹਮਲਾ ਨਹੀਂ ਹੈਗਾ। ਪਹਿਲੇ ਸਰਕਾਰਾਂ ਵੱਲੋਂ ਗੁਰਦੁਆਰਾ ਸਕੂਲ ਦੇ ਵਿੱਚ ਦਿੱਲੀ ਦੇ ਸਕੂਲਾਂ ਦੇ ਵਿੱਚੋਂ ਪੰਜਾਬੀ ਗਾਇਬ ਕੀਤੀ ਗਈ। ਹੁਣ ਇਹ ਵਾਲਾ ਉਪਰਾਲਾ ਕੀਤਾ ਜਾ ਰਿਹਾ। ਕਿਧਰੇ ਨਾ ਕਿਧਰੇ ਸਾਨੂੰ ਤਾਂ ਇਹ ਲੱਗ ਰਿਹਾ ਹੈਗਾ ਕਿ ਏਜੰਸੀਆਂ ਵੱਲੋਂ ਇਹ ਅਟੈਕ ਹੈਗਾ ਸਿੱਖਾਂ ਦੇ ਉੱਤੇ, ਕਿ ਪਹਿਲੇ ਇਹਨਾਂ ਦੀ ਭਾਸ਼ਾ ਨੂੰ ਮਾਰਿਆ ਜਾਵੇ, ਹੁਣ ਇਹਨਾਂ ਦੇ ਵਿਦਿਅਕ ਅਦਾਰਿਆਂ ਨੂੰ ਮਾਰਿਆ ਜਾਵੇ। ਔਰ ਇਸ ਤਰੀਕੇ ਨਾਲ, ਔਰ ਸਭ ਤੋਂ ਵੱਡੀ ਗੱਲ ਹੈਗਾ ਕਿ ਤੁਸੀਂ ਸਰਕਾਰੀ ਅਦਾਰਿਆਂ ਦੇ ਇਹਦੇ ਗੁਰਦੁਆਰੇ ਦੇ ਅਦਾਰਿਆਂ ਨੂੰ ਖਤਮ ਕਰਨਾ, ਔਰ ਇਸ ਤਰੀਕੇ ਨਾਲ ਸਿੱਖੀ ਦਾ ਸਿੱਧੇ ਤੌਰ ਦੇ ਉੱਤੇ ਕਤਲ ਹੈਗਾ। ਔਰ ਉਸ ਤੋਂ ਜ਼ਿਆਦਾ ਜਿਹੜਾ ਹੈਗਾ ਕੌਮ ਦੇ ਜਿਹੜੇ ਅਧਿਆਪਕ ਹੈਗੇ ਨੇ, ਜਿਹੜੇ ਕਿ ਵਿਰਸਾ ਸੰਭਾਲ ਰਹੇ ਨੇ, ਬੱਚਿਆਂ ਦੇ ਫਿਊਚਰ, ਸਟੂਡੈਂਟਸ ਦੇ ਫਿਊਚਰ, ਤੁਹਾਡਾ ਟੀਚਰਸ ਦਾ ਫਿਊਚਰ, ਜਿਹੜੇ ਕਿ ਕੌਮੀ ਬੰਦੇ ਹੈਗੇ ਨੇ, ਇਹਨਾਂ ਸਾਰਿਆਂ ਦੇ ਉੱਤੇ ਹਮਲਾ ਹੈਗਾ ਸਿੱਧੇ ਤੌਰ ਦੇ ਉੱਤੇ। ਬਿਲਕੁਲ ਸੰਗਤ, ਸਾਡੇ ਨਾਲ ਧਾਰਮਿਕ ਸ਼ਖਸੀਅਤ ਵੀ ਜੁੜ ਚੁੱਕੇ ਨੇ। ਅਸੀਂ ਇਹਨਾਂ ਨੂੰ ਦਿੱਲੀ ਦੇ ਗੁਰਦੁਆਰੇ ਦੇ ਅੰਦਰ ਸੇਵਾ ਕਰਦੇ ਵੀ ਦੇਖ ਰਹੇ, ਔਰ ਮੈਂਬਰ ਵੀ ਹੈਗੇ ਨੇ। ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਕੀ ਕਹੋਗੇ ਸਾਰੇ ਮਸਲੇ ਦੇ ਉੱਤੇ? ਗੁਰਕਿਸ਼ਨ ਪਬਲਿਕ ਸਕੂਲ ਦੇ ਬਚਾਉਣ ਦੇ ਲਈ ਅੱਜ ਸਾਰੇ ਸੜਕਾਂ ਦੇ ਉੱਤੇ ਆਏ ਹਾਂ। ਵੀਰ ਜੀ, ਇਹ ਜੋ ਵੀ ਅਸੀਂ ਮੈਂ ਕਹਿੰਦਾ ਧੰਨਵਾਦੀ ਹਾਂ, ਸੰਗਤਾਂ ਦਾ ਵੀ ਧੰਨਵਾਦੀ ਹਾਂ, ਔਰ ਸਰਨਾ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਉਹ ਬੇੜਾ ਚੁੱਕਿਆ ਹੈ। ਇਹ ਅਗਰ ਨਾ ਅਸੀਂ ਕਰਾਂਗੇ ਨਾ ਤੇ ਬਿਲਕੁਲ ਸਕੂਲਾਂ ਦਾ ਨੈਸ ਕਰ ਦੇਣਗੇ। ਸਕੂਲਾਂ ਦਾ ਹੀ ਨਹੀਂ, ਸਕੂਲਾਂ ਤੋਂ ਬਾਅਦ ਇਹ ਅੱਗੇ ਚੱਲਣਗੇ, ਜਿਹੜੇ ਸਾਡੇ ਹਸਪੀਟਲ ਨੇ ਉਹਨਾਂ ਨੂੰ ਪਹੁੰਚਣਗੇ। ਹਸਪੀਟਲ ਤੋਂ ਬਾਅਦ ਜੋ ਗੁਰਦੁਆਰੇ, ਉਹਨਾਂ ਗੁਰਦੁਆਰਿਆਂ ਨੂੰ ਵੀ ਖਰਾਬ ਕਰਨਗੇ। ਇਸ ਕਰਕੇ ਅਸੀਂ ਪ੍ਰੋਟੈਕਟ ਕਰ ਰਹੇ ਹਾਂ, ਜੋ ਵੀ ਸ਼ਾਂਤੀਪੂਰਵਕ ਪ੍ਰੋਟੈਕਟ ਕਰ ਰਹੇ ਹਾਂ। ਔਰ ਅਸੀਂ ਅਪੀਲ ਕਰਦੇ ਹਾਂ ਸੰਗਤਾਂ ਨੂੰ, ਜਿਹੜੀਆਂ ਘਰ ਨੇ ਜਾਂ ਨਹੀਂ ਵੀ ਆਈਆਂ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਵਿਰੋਧ ਕਰੋ ਵੱਧ ਤੋਂ ਵੱਧ। ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮੈਂ ਕਹਾਂਗਾ ਕੈਮਰਾਮੈਨ ਨੇ ਇੱਕ ਵਾਰ ਚਾਰ ਹੋਰ ਦਿਖਾਈਏ। ਸੈਂਕੜਿਆਂ ਦੀ ਗਿਣਤੀ ਦੇ ਅੰਦਰ ਸਿਰ ਦਿਖਾਈ ਦੇ ਰਹੇ ਨੇ ਜਿਹੜੇ ਚਾਹੁੰਦੇ ਨੇ ਕਿ ਗੁਰਕਿਸ਼ਨ ਪਬਲਿਕ ਸਕੂਲਾਂ ਨੂੰ ਬਚਾਇਆ ਜਾਏ, ਮਗਰ ਕੀ ਇਹ ਸਾਰੇ ਉਸ ਵੇਲੇ ਮੌਜੂਦ ਸਨ ਜਿਸ ਵੇਲੇ ਵੋਟਿੰਗ ਵੇਲੇ ਸਕੂਲਾਂ ਦੇ ਲਈ ਗੱਲ ਨਹੀਂ ਕਰ ਰਹੇ ਸੀ। ਸੰਗਤ ਜੀ, ਆਪਾਂ ਗੱਲ ਕਰ ਰਹੇ ਹੈਗੇ ਹਾਂ ਜਿਸ ਵੇਲੇ ਵੋਟਿੰਗ ਚੱਲ ਰਹੀ ਸੀ ਔਰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਲਈ ਇਹ ਸਾਰੀਆਂ ਗਿਣਤੀ ਦੇ ਸਿਰ ਕਿੱਥੇ ਸਨ। ਸਾਡੇ ਨਾਲ ਉਹ ਟੀਚਰਸ ਵੀ ਜੁੜੀਆਂ ਨੇ। ਮੈਂ ਭੈਣ ਜੀ ਨਾਲ ਵੀ ਗੱਲ ਕਰਾਂਗਾ, ਮਗਰ ਆਪਾਂ ਗੱਲ ਕਰਦੇ ਹੈਗੇ ਆ ਜਿਹੜੇ GHPS ਸਕੂਲ ਦੀਆਂ ਕੁਝ ਟੀਚਰਸ ਸਾਡੇ ਨਾਲ ਜੁੜੀਆਂ ਹੋਈਆਂ ਨੇ, ਅਸੀਂ ਉਹਨਾਂ ਨਾਲ ਗੱਲ ਕਰਨਾ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਜਿਸ ਤਰੀਕੇ ਨਾਲ ਅੱਜ ਤੁਸੀਂ ਸਾਰੇ ਟੀਚਰ ਸੜਕਾਂ ਦੇ ਉੱਤੇ ਆਏ ਹੋ, ਕੀ ਕਹਿਣਾ ਹੁੰਦਾ? ਵੀਰ ਜੀ, ਇਹ ਸਾਡੇ ਸਕੂਲ ਬਿਲਕੁਲ ਹੀ ਹੁਣ ਜਦ ਅਪੀਲ ਪਾਤੀ ਹੈ ਕੋਰਟ ਦੇ ਵਿੱਚ ਔਰ ਹੋ ਗਿਆ ਹੈ, ਤੇ ਇਹਦਾ ਮਤਲਬ ਕਿ ਸਕੂਲ ਬਿਲਕੁਲ ਇਹਨਾਂ ਨੇ ਸੋਚ ਹੀ ਲਿਆ ਸੀ ਬੰਦ ਕਰਨੇ ਨੇ। ਤੇ ਹੁਣ ਉਹ ਤੋਂ ਬਾਅਦ ਸਾਡੀ ਜੌਬਸ ਤੇ ਜਿਹੜੀ ਜੌਬਸ ਜਾਣੀਆਂ ਨੇ ਉਹ ਤਾਂ ਗੁਰੂ ਮਹਾਰਾਜ ਨੇ ਸਾਨੂੰ ਤਿੱਤੋਂ ਰਸਤਾ ਕੱਢ ਹੀ ਦੇਣਾ ਹੈ। ਲੇਕਿਨ ਜਿਹੜੇ ਸਕੂਲ ਬੰਦ ਹੋਣ ਕਰਕੇ ਜਿਹੜੀ ਸਾਡੇ ਹੈਰੀਟੇਜ ਦੇ ਉੱਤੇ ਕੁਐਸਚਨ ਆ ਰਿਹਾ, ਜਿਹੜੇ ਅਸੀਂ ਬੱਚਿਆਂ ਨੂੰ ਹਿਸਟਰੀ ਪੜ੍ਹਾ ਰਹੇ ਸੀ, ਜਿਹੜੇ ਸਾਡੇ ਵਿਰਸੇ ਨੂੰ ਅਸੀਂ ਸਾਂਭਿਆ ਹੋਇਆ ਸੀ, ਉਹਦੇ ਉੱਤੇ ਬਹੁਤ ਵੱਡਾ ਕੁਐਸਚਨ ਮਾਰਕ ਹੈ ਅੱਜ ਦੀ ਡੇਟ 'ਚ। ਮੈਂ ਹਰਮੀਤ ਸਿੰਘ ਕਾਲਕਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਦਾ ਇੰਟਰਵਿਊ ਵੀ ਕੀਤਾ। ਉਹ ਕਹਿੰਦੇ ਨੇ ਜੀ ਫੀਸ ਦਾ ਕੋਈ ਰੌਲਾ ਨਹੀਂ ਹੈ, ਅਸੀਂ ਦਸੰਬਰ ਤੱਕ ਦੀਆਂ ਸਾਰੀਆਂ ਫੀਸਾਂ ਸਾਰੀ ਟੀਚਰਾਂ ਨੂੰ 100% ਦੇ ਚੁੱਕੇ ਹਾਂ। ਕੀ ਇਸ ਗੱਲ ਦੇ ਉੱਤੇ ਤੁਸੀਂ ਕਨਫਰਮ ਕਰਦੇ ਹੈਗੇ ਹੋ ਕਿ ਸਾਰੀ ਟੀਚਰਾਂ ਨੂੰ 100% ਜਨਵਰੀ ਤੱਕ, ਮਤਲਬ ਦਸੰਬਰ ਤੱਕ ਦੀ ਫੀਸਾਂ ਮਿਲ ਚੁੱਕੀਆਂ? ਵੀਰ ਜੀ, ਨਹੀਂ, ਬਿਲਕੁਲ ਨਹੀਂ ਮਿਲੀਆਂ ਹੈਗੀਆਂ। 6th ਪੇ ਕਮਿਸ਼ਨ ਦੇ ਹਿਸਾਬ ਨਾਲ ਜਿਹੜਾ DA ਬਣਦਾ ਹੈ, ਉਹ DA ਦਾ 54% ਅਜੇ ਵੀ ਡਿਊ ਚੱਲ ਰਿਹਾ ਹੈ, ਜਿਹੜਾ ਉਹਨਾਂ ਨੇ ਇੰਪਲੀਮੈਂਟ ਨਹੀਂ ਕੀਤਾ। ਜਿਹੜੀ 2019 ਦੀ ਸੈਲਰੀ ਸੀ ਅੱਜ ਸਾਨੂੰ ਉਹ ਮਿਲ ਰਹੀ ਹੈ। 3 ਸਾਲ ਹੋ ਗਏ ਸਾਨੂੰ 2019 ਦੀ ਸੈਲਰੀ ਮਿਲ ਰਹੀ ਹੈ, ਤਾਂ ਉਹ ਕਹਿ ਰਹੇ ਅਸੀਂ 100% ਦੇ ਰਹੇ ਹਾਂ। ਤੇ ਆਈ ਥਿੰਕ ਕਿ ਉਹਨਾਂ ਨੂੰ ਮੈਨੇਜਮੈਂਟ ਨਹੀਂ ਕਰਨੀ ਆ ਰਹੀ। ਫਿਰ ਉਹਨਾਂ ਦਾ ਕਹਿਣਾ ਹੈਗਾ ਕਿ ਮਨਜੀਤ ਸਿੰਘ ਜੀਕੇ ਔਰ ਸਰਨਾ ਗਰੁੱਪ, ਇਹ ਦੋਨੋਂ ਜਿਹੜੀ ਗੁਰਕਿਸ਼ਨ ਸੁਸਾਇਟੀ ਜੋ ਕੇਸ ਲੜ ਰਹੀ ਹੈ, ਉਹਨਾਂ ਨੂੰ ਉਹਨਾਂ ਦੀ ਸਪੋਰਟ ਦਿੱਤੀ ਜਾ ਰਹੀ ਹੈਗੀ ਹੈ ਜਾਣਬੁੱਝ ਕੇ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੇ ਲਈ।
ਵੀਰ ਜੀ ਤੁਸੀਂ ਉਹ ਐਫੀਡੇਵਿਟ ਕਿਉਂ ਦੇ ਰਹੇ ਹੋ ਕਿ ਸਾਡੇ ਸਕੂਲ ਸਾਡਾ ਕੋਈ ਲੈਣਾ ਦੇਣਾ ਨਹੀਂ। ਐਫੀਡੇਵਿਟ ਤੁਸੀਂ ਦੇ ਰਹੇ ਹੋ ਤੇ ਸਪੋਰਟ ਉਹ ਕਰ ਰਹੇ ਨੇ। ਅਸੀਂ ਉਹਨਾਂ ਨੂੰ ਇਹ ਗੱਲ ਸਮਝਾਈ ਹੈ, ਅੱਜ ਉਹਨਾਂ ਨੇ ਸਾਡੀ ਗੱਲ ਸੁਣ ਕੇ ਤੇ ਸਾਡੇ ਨਾਲ ਇਹਨੇ ਸਹਿਮਤ ਹੋਏ ਨੇ ਕਿ ਹਾਂ ਜੇ ਇਹ ਐਫੀਡੇਵਿਟ ਐਕਸੈਪਟ ਹੋ ਜਾਂਦਾ ਹੈ ਤੇ ਕੱਲ ਨੂੰ ਇਹ ਦਿੱਲੀ ਕਮੇਟੀ ਦਾ ਜਿਹੜਾ ਇਹ ਸਕੂਲਸ ਨੇ ਇਹ ਚਾਹੇ ਤਾਂ ਗਵਰਨਮੈਂਟ ਟੇਕ ਓਵਰ ਕਰੇਗੀ ਜਾਂ ਫਿਰ ਇਸ ਨੂੰ ਬੰਦ ਕਰ ਦਿੱਤਾ ਜਾਏਗਾ। ਉਹ ਦੋਨੋਂ ਹੀ ਕੇਸ ਦੇ ਵਿੱਚ ਸਾਡੇ ਸਕੂਲਾਂ ਦੇ ਹੀ ਹੋਣ ਦੇ ਉੱਤੇ ਕੁਐਸਚਨ ਹੈ। ਉਹਨਾਂ ਨੇ ਚੈਲੰਜ ਕੀਤਾ, ਔਨ ਕੈਮਰਾ ਵੀਡੀਓ ਸਾਡੇ ਕੋਲ ਹੈ, ਇੰਟਰਵਿਊ ਮੈਂ ਖੁਦ ਕੀਤਾ। ਉਹ ਕਹਿੰਦੇ ਐਸਾ ਕੋਈ ਐਫੀਡੇਵਿਟ ਨਹੀਂ ਦਿੱਤਾ ਗਿਆ। ਐਫੀਡੇਵਿਟ ਦੀਆਂ 2 ਲਾਈਨਾਂ ਉਹਨਾਂ ਨੇ ਮੈਂਸ਼ਨ ਕੀਤੀਆਂ ਨੇ ਕਿ ਜੀ ਆਪਾਂ ਸਿਰਫ ਕੋਰਟ ਨੂੰ ਇਹ ਕਿਹਾ ਹੈਗਾ ਕਿ ਸਾਨੂੰ 7th ਪੇ ਕਮਿਸ਼ਨ ਦੇ ਲਈ ਪੇਰੈਂਟਸ ਦੇ ਕੋਲੋਂ ਫੀਸ ਉਗਰਾਈ ਕਰਨ ਦੀ ਪਰਮਿਸ਼ਨ ਦਿੱਤੀ ਜਾਏ, ਨਹੀਂ ਤਾਂ ਅਸੀਂ ਇਸ ਜ਼ਿੰਮੇਵਾਰੀ ਨੂੰ ਨਹੀਂ ਲੈ ਸਕਦੇ। ਵੀਰ ਜੀ ਉਹਨਾਂ ਨੇ ਜਿਹੜਾ ਐਫੀਡੇਵਿਟ ਦਿੱਤਾ ਹੈ ਜਾਂ ਉਹਨਾਂ ਨੇ ਸਿਰਫ ਉਹਦੀ ਪ੍ਰੇਅਰ ਕਲੌਜ਼ ਦੱਸੀ ਹੈ, ਪ੍ਰੇਅਰ ਕਲੌਜ਼, ਲੇਕਿਨ ਜਿਹੜੇ ਗਰਾਊਂਡਸ ਲਏ ਨੇ ਉਹ ਵੀ ਐਫੀਡੇਵਿਟ ਦੇ ਵਿੱਚ ਹੀ ਲਏ ਨੇ ਨਾ। ਕੋਰਟ ਉਹਨੂੰ ਵੀ ਕੰਸੀਡਰ ਕਰੇਗੀ। ਤੁਸੀਂ ਮੇਰੇ ਖਿਲਾਫ ਲੜਾਈ ਲੜ ਰਹੇ ਹੋ, ਤੁਸੀਂ ਉਹਦੇ ਵਿੱਚ ਜਿਹੜੇ ਗਰਾਊਂਡਸ ਲੈ ਰਹੇ ਹੋ, ਤੁਸੀਂ ਕਹਿ ਰਹੇ ਹੋ DSGMC ਤੇ GHPA ਸੁਸਾਇਟੀ ਦਾ ਇਹਨਾਂ ਸਕੂਲਾਂ ਦੇ ਨਾਲ ਸਾਡੇ ਸਕੂਲਾਂ ਦੀ ਕੋਈ ਲਾਇਬਿਲਿਟੀ ਨਹੀਂ ਹੈ, ਜਦਕਿ ਇਹ ਬਿਲਕੁਲ ਹੀ ਮਿਸ ਰਿਪਰੈਜ਼ੈਂਟੇਸ਼ਨ ਹੈ ਫੈਕਟਸ ਦਾ। ਜੇ ਕੋਰਟ ਨੇ ਇਹਨੂੰ ਐਕਸੈਪਟ ਕਰ ਲਿਆ ਤੇ ਇਹਦਾ ਰੈਪਲੀਕੇਸ਼ਨਸ ਕੀ ਹੋਣਗੇ? ਉਹਨਾਂ ਦੇ ਗਰਾਊਂਡ ਐਕਸੈਪਟ ਕਰ ਲਿਆ ਕਿ ਰੈਪਲੀਕੇਸ਼ਨਸ ਕੀ ਹੋਣਗੇ? ਜਾਂ ਤਾਂ ਗਵਰਨਮੈਂਟ ਟੇਕ ਓਵਰ ਤਾਂ ਵੀ ਸਾਡਾ ਸਕੂਲ ਖਤਮ। ਜੇ ਇਹ ਗਵਰਨਮੈਂਟ ਟੇਕ ਓਵਰ ਨਹੀਂ ਹੋਏਗਾ, ਸਕੂਲ ਜਿਹੜਾ ਡੀਐਫੀਲੇਟ ਹੋ ਜਾਣਗੇ, ਡੀਰੈਕੋਗਨਾਈਜ਼ ਹੋ ਜਾਣਗੇ, ਉਸ ਕੇਸ 'ਚ ਵੀ ਸਕੂਲ ਬੰਦ। ਭੈਣ ਜੀ 7th ਪੇ ਕਮਿਸ਼ਨ ਕਿਹਦੇ ਵੇਲੇ ਲਾਗੂ ਕੀਤਾ ਗਿਆ? ਸਰ 2016 ਦੇ ਵਿੱਚ ਆਈ ਸੀ ਗਾਈਡਲਾਈਨਸ ਔਰ 2017 ਦੇ ਵਿੱਚ DOE ਨੇ ਮਤਲਬ ਦਿੱਲੀ ਗਵਰਨਮੈਂਟ ਨੇ ਡਿਟੇਲ ਨੋਟੀਫਿਕੇਸ਼ਨ ਕੱਢਿਆ ਸੀ। ਉਹਦੇ ਹਿਸਾਬ ਨਾਲ ਇਹਨਾਂ ਨੇ ਕਿਵੇਂ ਇੰਪਲੀਮੈਂਟ ਕਰਨਾ ਹੈਗਾ, ਕਿਵੇਂ ਫੀਸ ਵਧੇਗੀ, ਪੂਰਾ ਇੱਕ ਪ੍ਰੋਸੈਸ ਦੱਸਿਆ ਸੀ। ਇਹਨਾਂ ਨੇ ਉਸ ਪ੍ਰੋਸੈਸ ਦਾ ਪਹਿਲਾ ਪਾਰਟ ਵੀ ਕੰਪਲੀਟ ਨਹੀਂ ਕੀਤਾ ਹੈ। ਤੇ ਜਿਸ ਤਰੀਕੇ ਨਾਲ ਇੰਨਾ ਭਾਰੀ ਪ੍ਰੋਟੈਸਟ ਹੋਇਆ, ਤੁਹਾਨੂੰ ਲੱਗਦਾ ਦਿੱਲੀ ਕਮੇਟੀ ਜਾਂ ਕੋਰਟ ਦੇ ਉੱਤੇ ਜਿੱਥੇ ਕੇਸ ਚੱਲ ਰਿਹਾ ਹੈਗਾ ਉਹਦੇ ਉੱਤੇ ਕੋਈ ਅਸਰ ਹੋਏਗਾ, ਕੋਈ ਸੁਣਵਾਈ ਦੇ ਅੰਦਰ ਤੁਹਾਨੂੰ ਫਾਇਦਾ ਮਿਲੇਗਾ? ਸਰ ਜੇ ਸ਼ਰਮ ਆਣੀ ਚਾਹੀਦੀ ਹੋਏਗੀ ਤੇ ਉਹ ਜ਼ਰੂਰ ਕਰਨਗੇ ਕਿ ਹਾਂ ਐਟਲੀਸਟ ਅਸੀਂ ਇਹ ਅਪੀਲ ਵਾਪਸ ਲੈ ਲਈਏ ਜਿਹਦੇ 'ਚ ਅਸੀਂ ਐਫੀਡੇਵਿਟ 'ਚ ਇਹ ਕਿਹਾ ਹੈ, ਗਰਾਊਂਡ ਲਿਆ ਹੈ ਕਿ ਦਿੱਲੀ ਕਮੇਟੀ ਦੀ ਕੋਈ ਲਾਇਬਿਲਿਟੀ ਨਹੀਂ ਬਣਦੀ ਹੈ। ਇਸ ਪ੍ਰੋਟੈਸਟ ਤੋਂ ਬਾਅਦ ਉਹਨਾਂ ਨੂੰ ਐਟਲੀਸਟ ਇੰਨਾ ਸਮਝ ਆਉਣਾ ਚਾਹੀਦਾ ਹੈ। ਤੁਸੀਂ ਟੀਚਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਪੂਰਾ ਵਰਲਡ ਅੱਜ ਤੁਹਾਨੂੰ ਦੇਖ ਰਿਹਾ। ਤੁਹਾਡੇ ਇਸ ਪ੍ਰੋਟੈਸਟ ਦੇ ਰਾਹੀਂ, ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਤੁਹਾਡੀ ਆਵਾਜ਼ ਪਹੁੰਚਣੀ ਹੈ। GHPS ਟੀਚਰਸ ਦੀ ਐਸੋਸੀਏਸ਼ਨ ਕਹਿ ਲਈਏ, ਯੂਨੀਅਨ ਕਹਿ ਲਈਏ, ਉਹਨਾਂ ਦੇ ਗਰੁੱਪ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਵਿਊਵਰਸ ਨੂੰ? ਖਾਲੀ ਦਿੱਲੀ ਨਹੀਂ, ਪੰਜਾਬ ਨਹੀਂ, ਇੰਡੀਆ ਨਹੀਂ, ਪੂਰੇ ਵਰਲਡ ਦੇ ਅੰਦਰ ਇਹ ਲਾਸਟ ਟਾਈਮ ਹੈ ਜੇ ਸਾਡੇ ਕੋਲ ਤਾਂ ਸਾਡੇ ਤਾਂ ਜਿਹੜੀ ਨੌਕਰੀ ਜਾਣੀ ਹੈ, ਲੇਕਿਨ ਸਾਡਾ ਹੈਰੀਟੇਜ ਜਿਹੜਾ ਖਤਮ ਹੋ ਰਿਹਾ। ਅੱਜ ਤੋਂ 70-80 ਸਾਲ ਪਹਿਲਾਂ ਦੇ ਸਕੂਲ ਸਟਾਰਟ ਹੋਏ ਨੇ ਜਿਹੜੇ ਉਹ ਖਤਮ ਹੋ ਰਹੇ ਨੇ। ਪਲੀਜ਼ ਉਹਨਾਂ ਨੂੰ ਬਚਾ ਲਈਏ। ਆ ਜਾਓ ਸਾਰੇ ਇਕੱਠੇ ਮਿਲ ਕੇ ਇਹਨਾਂ ਨੂੰ ਐਟਲੀਸਟ ਇੰਨਾ ਚਾਹੀਏ ਕਿ ਆਪਣੀ ਅਪੀਲ ਵਾਪਸ ਲੈਣ ਔਰ ਇਹ ਗਰਾਊਂਡ ਉਸ ਅਪੀਲ ਚੋਂ ਬਾਹਰ ਕੱਢਣ ਕਿ ਸਾਡੀ ਕੋਈ ਲੈਬਿਲਿਟੀ ਨਹੀਂ ਬਣਦੀ। ਬਿਲਕੁਲ ਸੰਗਤ ਜੀ, ਤੁਹਾਡੇ ਅੱਗੇ ਅਸੀਂ ਪੱਖ ਰੱਖ ਦਿੱਤਾ ਗੁਰਕਿਸ਼ਨ ਪਬਲਿਕ ਸਕੂਲ ਦੀ। ਹੁਣ ਟੀਚਰਸ ਦੇ ਰਾਹੀਂ ਉਹਨਾਂ ਦੇ ਹੀ ਜ਼ੁਬਾਨੀ ਕਿ ਸੱਚਾਈ ਕੀ ਹੈ। ਜੋ ਦਾਵਾ ਹਰਮੀਤ ਸਿੰਘ ਕਾਲਕਾ ਕਰ ਰਹੇ ਨੇ ਉਹ ਤੇ ਅੱਜ ਦੇ ਪ੍ਰੋਟੈਸਟ ਦੇ ਜੋ ਟੀਚਰਾਂ ਨੇ ਦਾਵਾ ਕੀਤਾ ਉਹਦੇ ਅੰਦਰ ਜ਼ਮੀਨ ਆਸਮਾਨ ਦਾ ਫਰਕ ਹੈ। ਆਪਾਂ ਅੱਗੇ ਚੱਲਦੇ ਹੈਗੇ ਤੇ ਪ੍ਰੋਗਰਾਮ ਨੂੰ ਅੱਗੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਗੁਰਦੁਆਰਾ ਬੰਗਲਾ ਸਾਹਿਬ। ਤੁਸੀਂ ਦੇਖ ਸਕਦੇ ਹੈਗੇ ਹੋ ਕਿ ਜਿਸ ਸੀੜੀਆਂ ਤੋਂ ਸੰਗਤ ਆਉਂਦੀ ਹੈ ਉਸ ਸੀੜੀਆਂ ਦੇ ਉੱਤੇ ਇਸ ਵੇਲੇ ਪ੍ਰੋਟੈਸਟ ਚੱਲ ਰਿਹਾ ਹੈਗਾ। ਸਾਡੇ ਨਾਲ ਸੋਨੂ ਜੀ ਵੀ ਜੁੜ ਚੁੱਕੇ ਨੇ, ਬਾਬੂ ਸਿੰਘ ਦੁਖੀਆ ਵੀ ਜੁੜ ਚੁੱਕਿਆ। ਅਸੀਂ ਇਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ। ਸੋਨੂ ਜੀ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕੀ ਕਹੋਗੇ ਪ੍ਰੋਟੈਸਟ ਦੇ ਲਈ ਅੱਜ ਇੱਥੇ ਸਾਰੇ ਪਹੁੰਚੇ ਹੋਏ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ ਬਚਾਉਣ ਦੇ ਲਈ, ਕੀ ਕਹਿਣਾ ਤੁਹਾਡਾ? ਦੇਖੋ ਵੀਰ ਜੀ, ਆਪ ਜੀ ਨੂੰ ਪਤਾ ਹੈ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਜਿਹੜਾ ਪਿਛਲੇ 9 ਸਾਲਾਂ ਦੇ ਵਿੱਚ ਮਿਆਦ ਜਿਹੜਾ ਹੈ ਉਹ ਕਿੰਨਾ ਗਿਰ ਗਿਆ ਹੈ ਤੇ ਇਸ ਦੇ ਕਈ ਇਸ਼ੂਜ਼ ਸੀਗੇ, ਕਿਉਂਕਿ ਇਹ ਟੀਚਰਾਂ ਦੀ ਤਨਖਾਹਾਂ ਨਹੀਂ ਦੇ ਪਾ ਰਹੇ ਸੀਗੇ ਤੇ ਕੋਰਟ ਦੇ ਵਿੱਚ ਜਦ ਮਾਮਲਾ ਸੀਗਾ ਇਹਨਾਂ ਨੇ ਉਸ ਮਸਲੇ ਨੂੰ ਆਪਣਾ ਪੱਲਾ ਝਾੜਨ ਵਾਸਤੇ ਐਫੀਡੇਵਿਟ ਦੇ ਦਿੱਤਾ ਕਿ ਜਿੰਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਸ ਦੀ ਹੈਗੇ ਨੇ ਜਿਹੜੀ ਪ੍ਰਾਪਰਟੀ ਹੈ ਉਹ ਸਾਡੀ ਦਿੱਲੀ ਕਮੇਟੀ ਦੇ ਹੈ ਹੀ ਨਹੀਂ ਹੈ। ਇਹ ਸਕੂਲਸ ਦਾ ਦਿੱਲੀ ਕਮੇਟੀ ਦੇ ਨਾਲ ਕੋਈ ਸਰੋਕਾਰ ਹੀ ਨਹੀਂ ਹੈਗਾ। ਤੇ ਅੱਜ ਜਿਹੜੀ ਲੜਾਈ ਜਿਹੜੇ ਪਿਛਲੇ ਸਾਡੇ ਆਗੂ ਜਿਨ੍ਹਾਂ ਨੇ ਮਿਹਨਤਾਂ ਕਰ ਕਰਕੇ ਇਹ ਸਕੂਲਸ ਖੜੇ ਕੀਤੇ ਔਰ ਉਹਨਾਂ ਨੇ ਕੌਮ ਨੂੰ, ਪੰਥ ਨੂੰ ਅੱਗੇ ਵਧੀਆ ਫਿਊਚਰ ਬੱਚਿਆਂ ਨੂੰ ਸੋਚ ਕੇ ਇਹ ਸਕੂਲਸ ਬਣਾਏ ਸੀਗੇ ਤੇ ਅੱਜ ਇਹ ਜਿਹੜੇ ਇਹਨਾਂ ਦੀ ਮਨਸ਼ਾ ਦੇ ਵਿੱਚ ਜਿਹੜਾ ਹੈ ਸਾਨੂੰ ਕੋਈ ਡਾਊਟ ਲੱਗਦਾ ਹੈ, ਕਿਉਂਕਿ ਇਹਨਾਂ ਦਾ ਇਹ ਲਿਖਣ ਦਾ ਦੇਣ ਦਾ ਮਤਲਬ ਇਹਦੇ ਵਿੱਚ ਕੋਈ ਬਹੁਤ ਵੱਡੀ ਸਾਜ਼ਿਸ਼ ਨਜ਼ਰ ਆ ਰਹੀ ਹੈ ਕਿ ਇਹ ਇਹਨਾਂ ਦਾ ਕਹਿਣਾ ਹੈ ਕਿ ਵੀ ਇਹ ਨਾ ਦਿੱਲੀ ਕਮੇਟੀ ਦੀ ਹੈ, ਨਾ ਜਿਹੜੀ ਗੁਰੂ ਹਰਕ੍ਰਿਸ਼ਨ ਸੁਸਾਇਟੀ ਬਣੀ ਨਾ ਉਹਨਾਂ ਦੀ ਹੈ ਤੇ ਇਹਦਾ ਮਤਲਬ ਇਹ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਚਾਹ ਰਹੇ ਨੇ ਜਾਂ ਇਹ ਕੁਝ ਵੇਚਣਾ ਚਾਹ ਰਹੇ ਨੇ ਸਕੂਲਾਂ ਦੀ। ਇਹ 30-40 ਹਜ਼ਾਰ ਕਰੋੜ ਤੋਂ ਵੀ ਉੱਪਰ ਦੀ ਪੰਥ ਦੀ, ਕੌਮ ਦੀ, ਸਿੱਖ ਕੌਮ ਦੀ ਇਹ ਜਾਇਦਾਦ ਹੈ। ਅਸੀਂ ਇਹਨਾਂ ਨੂੰ ਇੱਦਾਂ ਕਿਸੇ ਦੇ ਹੱਥ ਪੈਣ ਨਹੀਂ ਦਾਂਗੇ।
ਜਤਿੰਦਰ ਸਿੰਘ ਜੀ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਅਸੀਂ ਉਹ ਸਵਾਲ ਹਰਮੀਤ ਸਿੰਘ ਕਾਲਕਾ ਨਾਲ ਉਹ ਕੈਮਰਾ ਪੁੱਛੀਏ, ਉਹਨਾਂ ਦਾ ਇੰਟਰਵਿਊ ਮੈਂ ਖੁਦ ਕੀਤਾ। ਉਹ ਕਹਿੰਦੇ ਨੇ ਜੀ ਸਰਨਾ ਗਰੁੱਪ ਵਾਲੇ ਜਿਹੜੇ ਵੀ ਮਨਜੀਤ ਸਿੰਘ ਜਾਗੋ ਦੀ ਜਾਗੋ ਪਾਰਟੀ ਹੈ, ਦੋਨੋਂ ਧਿਰਾਂ ਝੂਠ ਬੋਲ ਰਹੀਆਂ ਨੇ। ਅਗਰ ਐਫੀਡੇਵਿਟ ਅਸੀਂ ਦਿੱਤਾ ਤੇ ਐਫੀਡੇਵਿਟ ਸਾਡੇ ਅੱਗੇ ਪ੍ਰੂਵ ਕਰੋ। ਉਹ ਕਹਿਣਾ ਸੀ ਜੇ ਕੋਈ ਵੀ ਐਫੀਡੇਵਿਟ ਨਹੀਂ ਦਿੱਤਾ। ਵੀਰ ਜੀ ਪ੍ਰੈਸ ਕਾਨਫਰੰਸ ਸੀਗੀ, ਉਸ ਦਿਨ ਅਸੀਂ ਸਾਰੇ ਐਫੀਡੇਵਿਟ ਦੀ ਕਾਪੀਆਂ ਸਭ ਨੂੰ ਦਿਖਾਈਆਂ ਸੀਗੀਆਂ। ਉਹਨਾਂ ਨੇ ਉਸ ਤੋਂ ਬਾਅਦ ਪੀਸੀ ਕੀਤੀ। ਉਹ ਗੋਲ ਗੱਲ ਘੁਮਾ ਰਹੇ ਨੇ, ਸਰਨਾ ਸਾਹਿਬ ਪੈਸੇ ਨਹੀਂ ਦੇ ਕੇ ਆਏ। ਲੇਕਿਨ ਮੁੱਦੇ ਦੀ ਗੱਲ ਜਿਹੜੀ ਹੈ ਐਫੀਡੇਵਿਟ ਦੀ ਗੱਲ, ਉਹ ਕਿਉਂ ਨਹੀਂ ਕਰ ਰਹੇ ਨੇ? ਐਫੀਡੇਵਿਟ ਅਗਰ ਤੁਹਾਨੂੰ ਇਹ ਗੱਲ ਹੈ, ਆਪਾਂ ਫਿਰ ਤੁਹਾਨੂੰ ਦਿਖਾਵਾਂਗੇ, ਪ੍ਰੈਸ ਦੇ ਅੱਗੇ ਦਿਖਾਵਾਂਗੇ। ਇਹ ਗੱਲ ਗਲਤ ਕਰ ਰਹੇ ਨੇ ਉਹ ਕਾਲਕਾ ਜੀ, ਇਹ ਬੜੀ ਝੂਠੀ ਗੱਲ ਕਰ ਰਹੇ ਨੇ। ਬਿਲਕੁਲ ਸਾਡੇ ਨਾਲ ਮਨਜੀਤ ਸਿੰਘ ਜੀਕੇ, ਅਰਵਿੰਦਰ ਸਿੰਘ ਸਰਨਾ ਸਾਰੇ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਹਾਂ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਇੱਥੋਂ ਬੋਲਣ ਲੱਗੇ ਹਾਂ, ਤੁਸੀਂ ਸਾਰਾ ਕੁਝ ਰਿਕਾਰਡ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਇੱਕ ਮਿੰਟ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਦਾ ਜਿਹੜੇ ਇੱਕ ਕਦਮ ਚੱਲ ਕੇ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਕ ਪੰਥਕ ਕਾਜ਼ ਪਿੱਛੇ, ਆਪਣੇ ਸਕੂਲਾਂ ਨੂੰ ਬਚਾਉਣ ਪਿੱਛੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ 22 ਜਨਵਰੀ ਨੂੰ ਬੇਹੁਰਮਤੀ ਹੋਈ ਹੈ, ਉਸ ਦੇ ਰੋਸ ਵਜੋਂ ਇਹ ਮਾਰਚ ਜਿਹੜਾ ਹੈ ਰਕਾਬਗੰਜ ਸਾਹਿਬ ਤੋਂ ਸ਼ੁਰੂ ਹੋਇਆ ਔਰ ਇੱਥੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਸਮਾਪਤ ਹੋਇਆ ਹੈ। ਮੈਂ ਕਹਿਣੀ ਚਾਹੁੰਦਾ, ਇਹ ਪ੍ਰਬੰਧਕੋ ਆਪਣੀਆਂ ਅੱਖਾਂ ਖੋਲੋ, ਦੇਖੋ ਕਿਤਨਾ ਦੁਖੀ ਹੈ ਸਿੱਖ ਸੰਸਾਰ, ਦੇਖੋ ਕਿਤਨੇ ਰੋਸ ਵਿੱਚ ਭਰਿਆ ਹੈ ਸਿੱਖ ਸੰਸਾਰ। ਇਹਨਾਂ ਦਾ ਰੋਸ ਤੁਸੀਂ ਬਰਦਾਸ਼ਤ ਨਹੀਂ ਕਰ ਪਾਓਗੇ, ਤੁਸੀਂ ਹਜ਼ਮ ਨਹੀਂ ਕਰ ਪਾਓਗੇ। ਇਹ ਜੇ ਹਾਲੇ ਵੀ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਤਾਂ ਸ਼ਰਮ ਆਉਣੀ ਚਾਹੀਦੀ ਹੈ। ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਅੱਜ ਸੰਗਤਾਂ ਦਾ ਠਾਠਾ ਮਾਰਦਾ ਹਜੂਮ, ਜਿਹੜੇ ਕਿ 1-2 ਦਿਨ ਦੇ ਨੋਟਿਸ ਤੇ ਆਏ ਨੇ, ਇਹ ਸਮਝ ਲਵੋ ਸੰਗਤਾਂ ਦੇ ਵਿੱਚ ਕਿਤਨਾ ਰੋਸ ਹੈਗਾ। ਕੋਈ ਫਰਕ ਨਹੀਂ ਪੈਂਦਾ, ਤੁਸੀਂ ਕਿਸੇ ਰਾਜੇ ਦੇ ਹੈਲੀਕਾਪਟਰ 'ਚ ਬੈਠੋ, ਕਿਸੇ ਮਹਾਰਾਜੇ ਦੇ ਹੈਲੀਕਾਪਟਰ 'ਚ ਬੈਠੋ, ਇਹਦਾ ਸਾਡਾ ਕੋਈ ਲੈਣ ਦੇਣ ਨਹੀਂ। ਸਾਡੇ ਸਕੂਲ ਵਿਕਣੇ ਨਹੀਂ ਚਾਹੀਦੇ, ਸਾਡੇ ਸਕੂਲ ਬਾਹਰ ਨਹੀਂ ਜਾਣੇ ਚਾਹੀਦੇ, ਸਾਡਾ ਧਰੋਹਰ ਸੰਭਾਲਣਾ ਚਾਹੀਦਾ ਹੈ। ਜੇ ਇਹਨਾਂ ਦੇ ਵਿੱਚ ਕੋਈ ਵੀ ਉਣਤਾਈ ਹੋਈ ਤਾਂ ਇਹ ਸਮਝ ਲਓ ਜਿਹੜੀ ਇਹ ਸ਼ਾਂਤਮਈ ਸੰਗਤ ਆਈ ਹੈ, ਤੁਹਾਨੂੰ ਕੜੀਸ ਕੇ ਬਾਹਰ ਥੱਲੇ ਲਾਏਗੀ। ਇਹ ਉਦੋਂ ਦੂਰ ਨਹੀਂ, ਬਾਅਦ ਆ ਜਾਓ ਆਪਣੀਆਂ ਹਰਕਤਾਂ ਤੋਂ। ਕੋਈ ਵੀ ਇਹ ਜਿਹੇ ਐਫੀਡੇਵਿਟ ਨਾ ਦਿਓ, ਜਿਹੜਾ ਐਫੀਡੇਵਿਟ ਦੇਣ ਨਾਲ ਸਾਡੇ ਧਰੋਹਰ, ਸਾਡੇ ਸਕੂਲ ਉਹ ਜਿਹੜੇ ਅੱਗੇ ਸਰਕਾਰ ਖੋਲ੍ਹਵੇ। ਮੈਂ ਇਸੇ ਕਰਕੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹ ਸਕੂਲ ਜਿਹੜੇ ਨੇ, ਇਹ ਕੋਈ ਵੀ ਸ਼ਖਸ, ਕੋਈ ਸ਼ਖਸੀਅਤ, ਕੋਈ ਵੀ ਚੀਜ਼, ਕੋਈ ਕੋਟ ਸਿੱਖ ਕੌਮ ਤੋਂ ਇਹ ਵਾਪਸ ਨਹੀਂ ਲੈ ਸਕਦੀ। ਇਹ ਔਰ ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕੀਤੀ ਹੈ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਇਹ ਉਹਨਾਂ ਦੇ ਕੰਨ ਸੁਣ ਨਹੀਂ ਸਕੇ। ਤੁਸੀਂ ਜਿਹੜੀ ਗੁਰੂ ਕੀ ਨਿੰਦਾ 22 ਜਨਵਰੀ ਨੂੰ ਕੀਤੀ ਹੈ, ਉਹਨਾਂ ਦੀ ਹਜ਼ੂਰ 'ਚ ਤੁਸੀਂ ਬਾਵਰਦੀ ਪੁਲਿਸ ਵਾਲੇ ਬੀੜੀਆਂ ਸਿਗਰਟਾਂ ਪਾਈਆਂ ਜੇਬਾਂ 'ਚ, ਜੁੱਤੇ ਪਾਏ ਹੋਏ ਔਰ ਪਿੱਟ ਕਰਕੇ ਗੁਰੂ ਦੀ ਜੋ ਉਹਨਾਂ ਨੇ ਬੇਹੁਰਮਤੀ ਕੀਤੀ ਹੈ, ਔਰ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਕੇ ਤੁਹਾਨੂੰ ਜਬਰੀ ਜਿਹੜਾ ਹੈਗਾ ਇਹਨਾਂ ਨੇ ਤੁਹਾਨੂੰ ਕੁਰਸੀਆਂ ਤੇ ਬਿਠਾਇਆ ਹੈ। ਇਹ ਗੱਲਾਂ ਜਿਹੜੀਆਂ ਹੈਗੀਆਂ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖੀਆਂ ਜਾਣਗੀਆਂ। ਔਰ ਮੈਂ ਦਿੱਲੀ ਦੀ ਸਰਕਾਰ, ਸੈਂਟਰ ਦੀ ਸਰਕਾਰ ਔਰ ਦਿੱਲੀ ਪੁਲਿਸ ਨੂੰ ਤਾੜਨਾ ਕਰਨੀ ਚਾਹੁੰਦਾ। ਸਿੱਖਾਂ ਦੇ ਇਤਿਹਾਸਕ ਮਾਮਲਿਆਂ ਦੇ ਵਿੱਚ, ਰਿਲੀਜੀਅਸ ਮੈਟਰ ਦੇ ਵਿੱਚ ਕੋਈ ਹੱਕ ਨਹੀਂ ਹੈ ਤੁਹਾਡਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ 'ਚ ਗੁਰਦੁਆਰਿਆਂ ਵਿੱਚ ਆਓ ਔਰ ਸਾਨੂੰ ਧੱਕੇ ਮਾਰੋ। ਇਹ ਤੁਹਾਡੇ ਕੀ ਮਾਸੀ ਦੇ ਪੁੱਤਰ ਲੱਗਦੇ ਜਿਨ੍ਹਾਂ ਨੂੰ ਬਿਠਾਇਆ ਨੇ? ਕੀ ਮਤਲਬ ਹੈਗਾ ਇਹ ਗਲਤ ਗੱਲ ਕਰਨ ਦਾ? ਅਸੀਂ ਵੀ ਹਿੰਦੁਸਤਾਨ ਦੇ ਸ਼ਹਿਰੀ ਹਾਂ, ਅਸੀਂ ਇੱਜ਼ਤਦਾਰ ਸ਼ਹਿਰੀ ਹਾਂ, ਟੈਕਸ ਪੇਅਰ ਹੈਗੇ ਹਾਂ, ਕਾਨੂੰਨ ਦੀ ਹੱਦ ਵਿੱਚ ਰਹਿਣਾ ਜਾਣਦੇ ਹਾਂ। ਔਰ ਜਿਹੜੀ ਤੁਸੀਂ ਬੇਕਾਨੂੰਨੀ ਗੱਲ ਕੀਤੀ ਹੈ, ਇਹਦੀ ਸਾਰੀ ਸਿੱਖ ਕੌਮ ਵੱਲੋਂ ਨਿੰਦਾ ਕੀਤੀ ਜਾਂਦੀ ਹੈ। ਮੈਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਮਹਾਰਾਜ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 22/1 ਨੂੰ ਜਿਹੜਾ ਕਿ 9:15 ਤੇ ਗੁਰਦੁਆਰਾ ਰਕਾਬਗੰਜ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਾਧ ਸੰਗਤ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ 40-50 ਪੁਲਿਸ ਵਾਲੇ ਪਹੁੰਚ ਕੇ ਉਹਨਾਂ ਨੇ ਗੁਰੂ ਮਹਾਰਾਜ ਦਾ ਕੋਈ ਸਤਿਕਾਰ ਨਹੀਂ ਕੀਤਾ, ਕੋਈ ਉਹਨਾਂ ਨੇ ਮੱਥਾ ਨਹੀਂ ਟੇਕਿਆ। ਔਰ ਉਸ ਤੋਂ ਬਾਅਦ ਉਹਨਾਂ ਨੇ ਲਾਊਡ ਸਪੀਕਰ ਖੋ ਕੇ ਉਹਨਾਂ ਨੇ ਪਿੱਟ ਕੀਤੀ 1.5 ਘੰਟਾ। ਚਲੋ ਥੋੜਾ 1.5 ਘੰਟਾ ਤੱਕ ਪੁਲਿਸ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਘੁੰਮਦੀ ਰਹੀ ਹੈ ਜਿਸ ਤਰ੍ਹਾਂ ਪਾਰਕ ਵਿੱਚ ਘੁੰਮਦੀ ਹੈ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਜਿਹੜੇ ਦੋਸ਼ੀ ਹੈਗੇ, ਜਿਹੜੇ 30 ਮੈਂਬਰ ਦੋਸ਼ੀ ਹੈਗੇ, ਜਿਨ੍ਹਾਂ ਨੇ ਲਿਖ ਕੇ ਦਿੱਤਾ ਹੈ ਪੁਲਿਸ ਨੂੰ ਕਿ ਪੁਲਿਸ ਅੰਦਰ ਆਏ,
ਉਹਨਾਂ ਨੂੰ ਇਹ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ ਵਿੱਚ ਕਿਸੇ ਨੂੰ ਪਾਵਰ ਨਹੀਂ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਹੈ ਉੱਥੇ ਪ੍ਰਧਾਨ ਮੰਤਰੀ ਨੂੰ ਪਾਵਰ ਨਹੀਂ ਹੈ, ਹੋਮ ਮਿਨਿਸਟਰ ਨੂੰ ਪਾਵਰ ਨਹੀਂ ਹੈ, ਚੀਫ ਜਸਟਿਸ ਨੂੰ ਪਾਵਰ ਨਹੀਂ ਹੈ ਕਿ ਉੱਥੇ ਪੁਲਿਸ ਆਵੇ ਜੁੱਤਿਆਂ ਦੇ ਨਾਲ ਸਿਰਗਟਾ ਜੇ ਵੀ। ਇਹ ਇਤਿਹਾਸ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ, ਜਾਗੋ ਪਾਰਟੀ, ਆਲ ਇੰਡੀਆ ਕੇਂਦਰੀ ਗੁਰੂ ਸਿੰਘ ਸਭਾ ਨੇ ਮਿਲ ਕੇ ਇਹ ਅੱਜ ਇਤਿਹਾਸਿਕ ਜਿਹੜਾ ਪ੍ਰੋਟੈਸਟ ਹੋਇਆ ਹੈ, ਇਹ 1962 ਤੋਂ ਬਾਅਦ ਪਹਿਲੀ ਵਾਰ ਦਿੱਲੀ ਵਿੱਚ ਇਤਨਾ ਵੱਡਾ ਇਕੱਠ ਸਿੱਖ ਸੰਗਤਾਂ ਨੇ ਇਕੱਠਾ ਕੀਤਾ ਹੈ। ਔਰ ਮੈਂ ਆਪ ਨੂੰ ਦੱਸਣਾ ਚਾਹੁੰਦਾ ਸਕੂਲ ਦੇ ਪਿੱਛੇ ਇੱਕ ਸਾਜ਼ਿਸ਼ ਹੈ। ਇਹ ਸਕੂਲ ਵੇਚਣਾ ਚਾਹੁੰਦੇ ਹੈਗੇ, ਪ੍ਰਾਈਵੇਟ ਦੇਣਾ ਚਾਹੁੰਦੇ ਨੇ ਕਿ ਲੱਖਾਂ ਕਰੋੜ ਰੁਪਏ ਲੈ ਕੇ ਅਸੀਂ ਅੰਦਰ ਕਰੀਏ। ਜਿਸ ਤਰ੍ਹਾਂ ਪਹਿਲੇ ਉਹ ਨੋਨੂ ਫੋਨੂ ਜਿਮ ਉੱਥੇ ਚਲਾ ਰਿਹਾ ਸਕੂਲ ਵਿੱਚ ਜਮਨਾ ਪਾਰ ਵਾਲੇ, ਇਸੇ ਨੇ ਜਨਰਲ ਸੈਕਟਰੀ ਨੇ ਕਿਹਾ ਕਿ ਇਹਦਾ ਨਾਮ ਕੀ ਹੈ, ਉਹ ਕਿਰਾਇਆ ਖਾ ਰਿਹਾ ਹੈ ਔਰ ਉਹਨੂੰ ਸਸਪੈਂਡ ਕੀਤਾ ਹੈ ਔਰ ਇੱਕ ਹਫ਼ਤੇ ਬਾਅਦ ਉਹਨੂੰ ਜੁਆਇੰਟ ਸੈਕਟਰੀ ਬਣਾਇਆ ਔਰ ਅੱਜ 2.5 ਲੱਖ 3 ਲੱਖ ਰੁਪਏ ਹਰ ਮਹੀਨੇ ਖਾ ਰਿਹਾ ਹੈ। ਮੈਂ ਇਹ 5 ਲੱਖ ਰੁਪया 25 ਲੱਖ ਰੁਪया ਸਰਨਾ ਸਾਹਿਬ ਕਹਿ ਰਹੇ ਨੇ ਪ੍ਰਧਾਨ ਜੀ। 25 ਲੱਖ के अलावा ਜਿਹੜੇ ਸਕੂਲ ਹੈ 13 ਸਕੂਲ ਹੈਗੇ ਜਿਨ੍ਹਾਂ ਤੇ ਜਥੇਦਾਰ ਸੰਤੋਖ ਸਿੰਘ और ਕਈ ਕੁਰਬਾਨੀਆਂ ਹੋਈਆਂ। ਪਰਮਜੀਤ ਸਿੰਘ ਸਰਨਾ ਜੀ ਨੇ ਜਗ੍ਹਾ ਜਾ ਕੇ ਜਗ੍ਹਾ ਲਿੱਤੀਆਂ। ਇਹਨਾਂ ਨੇ ਜਿਹੜੀਆਂ ਹੁਣ ਬੇਖਤੀਆਂ ਕਰ ਰਹੇ ਨੇ ਇਹ ਬਾਜ ਆੜਨ ਅੱਜ ਸੰਗਤ ਨੇ ਦੱਸ ਦਿੱਤਾ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮਨਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲੇ ਸਾਰ ਹਰਵਿੰਦਰ ਸਿੰਘ ਸਰਨਾ ਔਰ ਤਰਵਿੰਦਰ ਸਿੰਘ ਮਰਵਾ ਜੀ ਨੇ ਤੁਹਾਨੂੰ ਸਾਰੇ ਹਾਲਾਤ ਨਾਲ ਜਾਣੂ ਕਰਾਇਆ। ਮੈਂ ਇਹ ਕਹਿਣਾ ਚਾਹਨਾ ਕਿ ਜੋ 22 ਤਰੀਕ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਪੁਲਿਸ ਬੁਲਾਈ, ਇਸ ਲਈ ਬੁਲਾਈ ਕਿ ਵੋਟਾਂ ਨਾ ਪੈ ਸਕਣ ਤੇ ਅਸੀਂ ਪ੍ਰਧਾਨਗੀ ਲੈ ਲਈਏ। ਔਰ 21 ਮੈਂਬਰਾਂ ਨੂੰ ਪੁਲਿਸ ਨੇ ਪਹਿਲੀ ਦਫਾ ਗੁਰੂ ਮਹਾਰਾਜ ਦੀ ਹਜ਼ੂਰੀ ਚੋਂ ਚੁੱਕ ਕੇ ਬਾਹਰ ਸੁੱਟਿਆ। ਮੈਂ ਸਮਝਦਾ ਕਿ ਇਹ ਸਰਸਾ ਦਾ ਜਾਣਾ, ਇੱਥੋਂ ਰਿਜ਼ਾਈਨ ਕਰਕੇ ਕਾਲਕੇ ਦਾ ਬਣਨਾ एक साजिश सी, क्योंकि दोवां दे एडे काले कालनवे गुरुद्वारा कमेटी सी। पता सी कि अगर ये पाज खुल गए तो बचणगे नहीं। और इन्होंने जदों सानू बाहर कढ़ दिता, इन्हां दी आपस दे विच वोटिंग हुई है। इत्थों पता लगदा सीगा कि प्रधान जिहड़ा सी वो हरमीत कालका नहीं, परमजीत सिंह सरने ने बनना सी, जिहड़ा कदी नहीं बनना देण जाणदे सी। खालसा जी जिस तरीके नाल कमेटी लैंदे ने गुरु की बेदबी करने तो बाद पहला काम एफिडेविट दिंदे ने कोर्ट दे विच कि ये जेडे स्कूल ने 13 स्कूल, कोई सोच सकता है एक पुराना किला रोड इंडिया गेट के सामने 5000 करोड़ तो घाटों की कीमत नहीं। किस तरीके नाल ये साडे बजुर्गां ने जथेदार संतोख सिंह, सार करनैल सिंह रेलवे बोर्ड के चेयरमैन, सार मोहन सिंह और महताब सिंह एमए, किस तरीके नाल स्कूल बने सी। जेड़ा वसंत विहार है, मैं सिर्फ 2-3 तुहानू इशारे दवा। वसंत विहार 500 गज की कोठी लैनी होवे 40 करोड़ रुपए की है। ये 12 एकड़ जमीन, 14 एकड़ जमीन, 60,000 गज इस कह रहे ने साडी मलकीयत नहीं है। ये कौम की धरोवर ये उन्हें हथा देना चाहते रहे जिन्हें हथा च अगे कब्जे करते रहे ने। इन्हां दा मनसूबा MLA दियां टिकटां लैणियां, इन्हां दा मनसूबा चेयरमैनियां सरकारी लैणियां और कौम नूं वेचना। मैनूं अफसोस है दिल्ली की संगत ते जिन्हां ने इन्हां नूं वोटां पाईयां, अज उही संगत सड़कों ते कदी इस तरीके नाल हजूम नहीं आया। पिछले 50 सालों च मैं नहीं देखा। अज इस हजूम दे विच स्कूलों के पढ़ते हुए बच्चे, स्कूलों चो पास किए हुए बच्चे, बीबियां, भैणां, मतावा, बजुर्ग जेड़े दर्द रखते ने कौम का, अज वो सड़कों ते निकले ने। ये अज भावें सरकारां दे जहाज़ां च बैठन, हैलीकाप्टरां च कुड्डण, अपने लिए अपनी वोटियां लिए MLA ते काउंसलर दियां टिकटां लैण, लेकिन कौम ने दस दिता कि इस तरीके की गुंडागर्दी, इस तरीके की बुरछागर्दी ये कभी बर्दाश्त नहीं की जाएगी कि तुसी पुलिस वाड़ के कब्जे लवो और उसके बाद गुरु की विरासत नूं वेचो।
ਇਹ ਕਦੀ ਬਰਦਾਸ਼ਤ ਨਹੀਂ ਹੋਏਗਾ। ਮੈਂ ਸਰ ਪਰਮਜੀਤ ਸਿੰਘ 2 ਮਿੰਟ ਬੋਲਣਗੇ, ਉਸ ਤੋਂ ਪਹਿਲੇ ਇੱਕ ਜਕਾਰਾ ਛੱਡਣਾ ਹੈ, ਹੱਥ ਖੜੇ ਕਰਕੇ ਜਵਾਬ ਦੇਣਾ ਹੈ। ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੇ ਆਏ ਆ। ਗੁਰੂ ਸਾਹਿਬ ਤੇਰੇ ਅੱਗੇ ਅਰਜ਼ੋਈ ਕਰਦੇ ਆ ਕਿ ਇਹ ਜਿਹੜੇ ਮਨਸੂਬੇ ਪੰਥ ਦੇ ਦੋਖੀ ਸਰਕਾਰਾਂ ਦੇ ਨਾਲ ਮਿਲ ਕੇ ਕਰਦੇ ਪਏ ਨੇ, ਉਹ ਕਿਤੇ ਇਹਨਾਂ ਨੂੰ ਦਿੱਲੀ ਦੀ ਸਰਕਾਰ ਮਦਦ ਕਰਦੀ ਹੈ, ਕਿਤੇ ਇਹ ਸੈਂਟਰ ਨੂੰ ਬੇਵਕੂਫ ਬਣਾ ਜਾਂਦੇ ਨੇ। ਗੁਰੂ ਮਹਾਰਾਜ ਅਸੀਂ ਜਕਾਰਾ ਛੱਡ ਕੇ ਤੇਰੇ ਚਰਨਾਂ ਚ ਆਉਣਾ ਹੈ, ਅਰਦਾਸ ਕਰਨਾ ਹੈ, ਕਿਉਂਕਿ ਤੂੰ ਸਮਰੱਥ ਹੈ। ਤੂੰ ਤੇਰੇ ਨਾਂ ਤੇ ਸਕੂਲ ਚੱਲਦੇ ਨੇ ਪਿਛਲੇ 60 ਸਾਲਾਂ ਤੋਂ 17 ਸਾਲਾਂ ਤੋਂ, ਇਹਨੂੰ ਕੋਈ ਹੋਰ ਨਹੀਂ ਬਚਾ ਸਕਦਾ ਸਿਵਾਏ ਤੁਹਾਡੇ। ਮੈਂ ਜਕਾਰਾ ਛੱਡਾਂਗਾ, ਹੱਥ ਖੜੇ ਕਰਕੇ ਜਵਾਬ ਦੇਣਾ ਸਭ ਨੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਸਰਦਾਰ ਪਰਮਜੀਤ ਸਿੰਘ ਜੀ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਜਿੱਥੇ ਸੰਗਤਾਂ ਦਾ ਧੰਨਵਾਦ ਵੀ ਕਰਨਗੇ, ਉੱਥੇ ਆਪਣੇ ਵਿਚਾਰ ਵੀ ਸੰਗਤਾਂ ਨਾਲ ਸਾਂਝੇ ਕਰਨਗੇ। ਹੁਣ ਸਰਨਾ ਸਾਹਿਬ ਅੱਗੇ ਆ ਜਾਓ, ਇੱਕ ਸਟੈਪ ਥੱਲੇ ਆ ਜਾਓ, ਥੋੜਾ ਜਿਹਾ ਸਟੈਪ ਥੱਲੇ परम सत्कारयोग गुरु हरकृष्ण साहब दे दरबार दे चरनां च खड़ी गुरु रूप साध संगत, वाहिगुरु जी का खालसा, वाहिगुरु जी की फतेह। देखो गल हैगी कि अज दिल्ली दे विच बड़े बड़े आलम फाजल सिख बैठे हुए हैं, बड़े वड्डे वड्डे व्यापारी बैठे हुए हैं। इन्हां स्कूलों चों साडे स्कूलों चों निकल के बड़े बड़े जज बने, IPS अफसर बने, ये सामने ਜਿਹੜੇ अफसर बैठे हैं इन्हां दे बास भी इन्हां स्कूलों चों निकल के बने हुए हैं। असल गल ये हैगी कि जद अंग्रेज़ां दी हुकूमत सिखर ते सी ते सिखां दे नाल बड़े जुल्म हो रहे सन, सिखां नूं विद्या नहीं सी लैण देंदे। उस वक्त सिंह सभा लहर चली ते उन्हां ने सब तो पहले गुरुद्वारे आज़ाद कराने तो बाद स्कूलों ते कालजां वाल ध्यान दिता, स्कूलों ते कालजां वाल ध्यान दिता। और सब तो पहले खालसा कॉलेज, कालजां में खालसा कॉलेज अमृतसर बनया, गुजरांवाला खालसा कॉलेज बनया, लाहौर दे विच कॉलेज बने, रावलपिंडी कॉलेज बने, स्कूल बने। मैनूं याद है कि गुजर खान पब्लिक स्कूल सारे पटवार जैसा स्कूल सी जिथे हर पटवारीआ अपने बच्चों को उत्थे पढ़न पाण दिंदा सी। और उन्होंने उन्होंने स्कूलों ते कालजां ने विद्या के केंद्र ने वो योद्धे पैदा किए कि हिंदुस्तान की आज़ादी दे विच 80% कुर्बानियां सिखां दियां सन, क्योंकि उस वक्त साडे कौम के वारसां ने अपने बच्चों को पढ़ाया सी, लिखाया सी ते दस्सिया सी हुकूमत नाल टक्कर किवें लानी है और हुकूमत कोलों अपनियां गल्लां किवें मनाणियां हन। ये जो गुरु हरकृष्ण पब्लिक स्कूल वेचण की गल कर रहे हैं, ये जरूर किसी को विके हुए हैं। ये साडे बच्चों नूं नहीं जानते कि साडे बच्चे पब्लिक स्कूलों चों विद्या लैण। उस वक्त जिवें मनजीत सिंह ने गल की, जथेदार संतोख सिंह, सार बहादुर करनैल सिंह, भगत महताब सिंह, इन्होंने स्कूलों की शुरुआत की। अज ये स्कूल वेचण दे आए पे। असीं अपनी पनीरी का भविख उजला रखना, खत्म नहीं करन देना। मतलब तुसीं कहो जी 100 साल पहले सी तो असीं 100 साल तो पहले वाली जगह ते लियावांगे। असीं अपने बच्चों का भविख बना के सन 2200 विच लैके जावांगे अपने बच्चों नूं। वो विद्या देवांगे जिहड़ी विद्या अमरीका नहीं देंदा, कैनेडा नहीं देंदा। साडे आलम फाजल सारी जगह बैठे हुए हैं। मैं एको गल करांगा, साथ तुहाडा ते बच्चों का भिख इस गुरु की बख्शिश नाल तुहाडा होएगा। जिन्हां दे बच्चे पढ़ गए वो तर गए, और जिन्हां दे बच्चे नहीं पढ़े वो समझो डुब गए, खत्म हो गए, भावें अरबपति है तो भावें खरबपति है। असीं अपने बच्चों के उजले भविख दे लई, कौम के उजले भविख दे लई ये जिहड़ी शरारत इन्हां बादलों वालों कीती गई है, जिहड़े कमेटियां दे अदारियां नूं वेच के पैसे खाना चाहते हैं, असीं मिट्टी च मिला के रख देंगे। इहदे लई जे कुर्बानियां देनियां पैणगियां ते देंगे। कल DCP साहब का टैलीफोन आया सी मैनूं, मैं कहा साडी पार्टी श्रोमणी अकाली दल दिल्ली है, एक लक्ष्मण रेखा खिंचते हुए ना कोई खब्बे होएगा सज्जे होएगा। डिसिपलिन च रह के जो तुसीं अज दस्सिया इन्हां नूं, इन्हां दे इतिहास विच पहली गल होएगी जिन्हां दे गुरु की बेदबी की होवे, जिन्हां दे स्कूल विकण ते ला दिते होण,
ਤੇ ਉਹ ਇਤਨੇ ਡਿਸਪਲਿਨ ਨਾਲ ਪ੍ਰੋਟੈਸਟ ਕਰਨ। ਇਹ ਸਰਕਾਰ ਦੇ ਲਈ ਉਹਨਾਂ ਦੇ ਦਰਵਾਜ਼ੇ, ਉਹਨਾਂ ਦੇ ਕਬਾੜ ਖੋਲ੍ਹਣ ਵਾਲੀ ਗੱਲ ਹੈ। ਮੈਂ ਜ਼ਿਆਦਾ ਨਾ ਕਹਿੰਦਾ ਆ, ਤੁਹਾਨੂੰ ਵਿਸ਼ਵਾਸ ਦਿਵਾਉਂਦਾ ਦਿੱਲੀ ਦੀ ਸੰਗਤ ਨੂੰ, ਕਿਸੇ ਕਾਸਟ ਤੇ ਇਹਨਾਂ ਸਕੂਲਾਂ ਨੂੰ ਵਿਕਣ ਨਹੀਂ ਦੇਵਾਂਗੇ। ਕਿਸੇ ਕਾਸਟ ਤੇ ਗੁਰੂ ਦੀ ਬੇਅਦਬੀ, ਕਿਸੇ ਕਾਸਟ ਤੇ ਗੁਰੂ ਦੀ ਬੇਅਦਬੀ ਸਹਿਣ ਨਹੀਂ ਕਰਾਂਗੇ। 21 ਫਰਵਰੀ ਅਗਲੇ ਸੋਮਵਾਰ ਨੂੰ ਨਨਕਾਣਾ ਸਾਹਿਬ ਦਾ ਸਾਕਾ ਹੈ, ਉੱਥੋਂ ਅਰਦਾਸ ਕਰਕੇ ਆਵਾਂਗਾ, ਦੁਬਾਰਾ ਲక్ష్మణ ਸਿੰਘ ਪੈਦਾ ਕਰ, ਦੁਬਾਰਾ ਦਲੀਪ ਸਿੰਘ ਪੈਦਾ ਕਰ, ਜਿਹੜੇ ਗੁਰੂ ਦੀ ਬੇਅਦਬੀ ਨਾਲ ਸੰਦੇ ਆਪਣਾ ਆਪਾ ਵਾਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਪ੍ਰੋਟੈਸਟ ਤੁਸੀਂ ਸਾਰਾ ਦੇਖ ਹੀ ਲਿਆ ਹੈਗਾ, ਜਿਸ ਤਰੀਕੇ ਨਾਲ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਸੰਗਤਾਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ। ਔਰ ਅੱਜ ਇਸ ਵੇਲੇ ਆਪਾਂ ਖੜੇ ਹੋਏ ਹਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਮੇਨ ਥੱਲੇ ਆਫਿਸ ਦੇ ਵਿਚਕਾਰ ਲੰਗਰ ਹਾਲ ਦੇ ਸਾਹਮਣੇ। ਸਾਡੇ ਨਾਲ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਰਾਣਾ ਵੀ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਣਾ ਮਨਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਅੱਜ ਦਾ ਜਿਹੜਾ ਪ੍ਰੋਟੈਸਟ ਹੋਇਆ, ਸ਼ਾਇਦ ਮੀਡੀਆ ਦੀ ਕਵਰੇਜ ਕਰਦੇ ਮੈਨੂੰ ਵੀ ਤਕਰੀਬਨ 15 ਸਾਲ ਹੋ ਗਏ ਨੇ, ਇੰਨਾ ਸੰਗਤ ਦਾ ਇਕੱਠ ਆਪਾਂ ਕਿਸੇ ਪ੍ਰੋਟੈਸਟ 'ਚ ਨਹੀਂ ਦੇਖਿਆ। ਤੁਹਾਨੂੰ ਕੀ ਲੱਗਦਾ, ਸੰਗਤ ਜਾਗਰੂਕ ਹੋ ਰਹੀ ਹੈ ਜਾਂ ਤੁਹਾਡੀ ਦੋਨੋਂ ਪਾਰਟੀਆਂ ਦਾ ਕੰਟਰੋਲ ਗਈ ਹੈ ਕਿ ਸੰਗਤਾਂ ਦੇ ਉੱਤੇ ਵਧਦਾ ਜਾ ਰਿਹਾ? ਮੈਂ ਸਮਝਦਾ ਕਿ ਪਾਰਟੀਆਂ ਕੋਈ ਮੈਟਰ ਨਹੀਂ ਕਰਦੀਆਂ, ਨਾ ਮੈਂ ਮੈਟਰ ਕਰਦਾ, ਨਾ ਪਰਮਜੀਤ ਸਿੰਘ ਸਰਨਾ ਮੈਟਰ ਕਰਦਾ ਹੈ। ਮੈਟਰ ਕਰਦੀ ਹੈ ਸੰਗਤ। ਸੰਗਤ ਕਰਕੇ ਪਰਮਜੀਤ ਸਿੰਘ ਸਰਨਾ, ਸੰਗਤ ਕਰਕੇ ਮਨਜੀਤ ਸਿੰਘ ਜੀ ਕੇ ਹੈ। ਅੱਜ ਸੰਗਤ ਨੇ ਸਮਝਿਆ ਕਿ ਇਹ ਜਿਹੜੀ ਮੰਡਲੀ ਪਿਛਲੇ 4-5 ਸਾਲ ਤੋਂ ਕਾਬਜ ਹੋਈ ਹੈ, ਜਿਨ੍ਹਾਂ ਨੇ ਗੁਰੂ ਘਰਾਂ ਦੀ ਗੋਲਕਾਂ ਆਪਣੀਆਂ ਇਲੈਕਸ਼ਨਾਂ ਚਲਾਉਣੀਆਂ ਨੇ, ਜਿਨ੍ਹਾਂ ਨੇ ਬਦਮਾਸ਼ੀ ਕਰਕੇ ਪ੍ਰੈਜ਼ੀਡੈਂਟਸ਼ਿਪ ਹਥਿਆਣੀ ਹੈ, ਪੋਸਟਾਂ ਹਥਿਆਣੀਆਂ ਨੇ, ਜਿਨ੍ਹਾਂ ਨੇ ਪੁਲਿਸ ਅੰਦਰ ਵਾੜ ਕੇ ਕਬਜ਼ੇ ਲੈਣੇ ਨੇ, ਔਰ ਕਬਜ਼ੇ ਲੈਂਦੇ ਹੀ ਗੁਰੂ ਮਹਾਰਾਜ ਦੇ ਹਜ਼ੂਰ ਪੁਲਿਸ ਪਹਿਲੀ ਵਾਰੀ ਵੜੀ ਸੀ। ਇਹ ਕਬਜ਼ਾ ਲੈਂਦੇ ਹੀ ਸਕੂਲਾਂ ਦਾ ਐਫੀਡੇਵਿਟ ਦੇ ਦੇਣਾ ਹੈ ਕਿ ਜੇ ਮੈਂ ਸਿਰਫ ਇੰਡੀਆ ਗੇਟ ਸਕੂਲ ਦੀ ਗੱਲ ਕਰਾਂ 5000 ਕਰੋੜ ਦਾ ਹੈ, ਜੋ ਦੀ ਪ੍ਰਾਪਰਟੀ ਦੀ ਮੈਂ ਗੱਲ ਕਰ ਰਿਹਾ, 13 ਸਕੂਲ ਨੇ। ਜੇ ਮੈਂ ਗੱਲ ਕਰਾਂ ਵਸੰਤ ਵਿਹਾਰ ਸਕੂਲ ਦਾ, ਮੇਰਾ ਖਿਆਲ ਹੈ ਕਿ ਉਹ 25000 ਕਰੋੜ ਤੋਂ ਘੱਟ ਦੀ ਪ੍ਰਾਪਰਟੀ ਨਹੀਂ, 14 ਏਕੜ ਜ਼ਮੀਨ ਹੈ। 14 ਏਕੜ ਦਾ ਮਤਲਬ ਹੋ ਗਿਆ 70000 ਗਜ਼ ਦੇ ਕਰੀਬ, 500 ਗਜ਼ ਦਾ ਪਲਾਟ, ਉੱਥੇ 40 ਕਰੋੜ ਦਾ। ਤੇ ਹਿਸਾਬ ਲਾ ਲਓ ਕੀ ਹਿਸਾਬ ਹੈ। ਮੈਂ ਸਮਝਦਾ ਅੱਜ ਸੰਗਤ ਦਿਲ ਨਾਲ ਨਿਕਲੀ ਹੈ। ਅੱਜ ਬੱਚੇ ਨਿਕਲੇ ਨੇ, ਅੱਜ ਬੀਬੀਆਂ ਨਿਕਲੀਆਂ ਨੇ, ਅੱਜ ਬਜ਼ੁਰਗ ਨਿਕਲੇ ਨੇ, ਅੱਜ ਸਕੂਲਾਂ 'ਚ ਪੜ੍ਹਦੇ ਬੱਚੇ ਜਿਹੜੇ ਸਕੂਲਾਂ ਜਾਂਦੇ ਨੇ, ਇੱਦਾਂ ਦੇ ਬੱਚੇ ਨਿਕਲੇ ਨੇ ਕਿ ਸਾਡਾ ਭਵਿੱਖ ਖਤਮ ਕਰ ਰਹੇ ਨੇ। ਮੈਂ ਇਸ ਸਕੂਲ ਦਾ ਪਹਿਲਾ ਸਟੂਡੈਂਟ ਹਾਂ। 1965 19 ਜੁਲਾਈ ਜਥੇਦਾਰ ਸੰਤੋਖ ਸਿੰਘ ਮੇਰੇ ਪਿਤਾ ਨੇ ਸ਼ੁਰੂ ਕੀਤੇ ਸੀ। 13 ਸਕੂਲ ਬਣਾਏ ਉਹਨਾਂ ਨਾਲ। ਵੱਡੇ ਵੱਡੇ ਦਿੱਲੀ ਦੇ ਸਰਦਾਰ ਸੀ ਜਿਨ੍ਹਾਂ ਨੇ ਪਹਿਲੀ ਵਾਰੀ ਇੰਗਲਿਸ਼ ਮੀਡੀਅਮ ਸਕੂਲ ਬਣਾਏ। ਅੱਜ ਇਹ ਸਕੂਲ ਕਿਉਂ ਵੇਚ ਰਹੇ ਨੇ? ਕਿਉਂਕਿ ਕਾਰਪੋਰੇਸ਼ਨ ਦੀਆਂ ਟਿਕਟਾਂ ਲੈਣੀਆਂ ਸਰਕਾਰ ਕੋਲੋਂ। ਆਉਣ ਵਾਲੀ ਇਲੈਕਸ਼ਨ ਹੋਣੇ, ਕੋਈ ਬੀਜੇਪੀ ਮਗਰ ਭੱਜ ਰਿਹਾ, ਕੋਈ ਆਮ ਆਦਮੀ ਮਗਰ ਭੱਜਦਾ ਪਿਆ ਕਿ ਸਾਨੂੰ ਟਿਕਟ ਮਿਲ ਜਾਵੇ, ਕੋਈ ਐਮਐਲਏ ਦੀ ਟਿਕਟ ਦੀ ਤਿਆਰੀ ਕਰਦਾ ਪਿਆ, ਕੋਈ ਸਰਕਾਰੇ ਦਰਬਾਰੇ ਕੋਈ ਵੱਡੀ ਚੇਅਰਮੈਨੀ ਲੈਣ ਦੀ ਤਿਆਰੀ ਕਰਦਾ ਪਿਆ। ਇਹ ਕਬਜ਼ੇਦਾਰਾਂ ਦੀ ਕਮੇਟੀ ਸੀ। ਮੈਨੂੰ ਸੰਗਤ ਤੇ ਵੀ ਅਫਸੋਸ ਹੈ। ਅੱਜ ਸੰਗਤ ਨਿਕਲੀ ਹੈ ਨਾ, ਇਹੀ ਸੰਗਤ ਨੇ ਵੋਟਾਂ ਪਾਈਆਂ ਨੇ ਇਹਨਾਂ ਨੂੰ। ਇਹਨਾਂ ਦਾ ਝੂਠ ਸੁਣ ਕੇ, ਇਹਨਾਂ ਦਾ ਫਰੇਬ ਸੁਣ ਕੇ ਮੈਂ ਸਮਝਦਾ ਅੱਜ ਸੰਗਤ ਨੂੰ ਵੀ ਸਮਝ ਆ ਗਈ ਹੈ ਕਿ ਉਹਨਾਂ ਲੋਕਾਂ ਦੇ ਹੱਥ ਅਸੀਂ ਕੰਟਰੋਲ ਦੇ ਦਿੱਤਾ ਹੈ ਜਿਨ੍ਹਾਂ ਦਾ ਮਫਾਦ ਸਿਰਫ ਆਪਣੇ ਵਾਸਤੇ, ਆਪਣੀ ਜਾਇਦਾਦਾਂ ਵਾਸਤੇ, ਆਪਣੇ ਮੁਕੱਦਮਿਆਂ ਵਾਸਤੇ। ਹਰਮੀਤ ਸਿੰਘ ਕਾਲਕਾ ਦਾ ਇੰਟਰਵਿਊ 4-5 ਦਿਨ ਪਹਿਲੇ ਮੈਂ ਖੁਦ ਕੀਤਾ। GHPS ਮਸਲੇ ਦੇ ਉੱਤੇ ਉਹਨਾਂ ਨੇ ਚੈਲੰਜ ਦੇ ਨਾਲ ਲਫ਼ਜ਼ ਵਰਤੇ ਕਿ ਜਿਹੜੇ ਐਫੀਡੇਵਿਟ ਦੀ ਗੱਲ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਕਰ ਰਹੇ ਨੇ, ਉਹ ਝੂਠ ਬੋਲ ਰਹੇ ਨੇ। ਅਗਰ ਇਹ ਜੋ ਕੋਈ ਐਫੀਡੇਵਿਟ ਹੈ ਤੇ ਪਬਲਿਕ ਦੇ ਅੱਗੇ ਕਿਉਂ ਨਹੀਂ ਲੈ ਕੇ ਆਉਂਦੇ? ਅਸੀਂ ਸਿਰਫ 7th ਪੇ ਕਮਿਸ਼ਨ ਦੀ ਗੱਲ ਕੀਤੀ ਹੈ। ਔਰ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਅੰਦਰ ਵੀਡੀਓ ਨਸ਼ਰ ਕੀਤੀਆਂ ਜਿਹਦੇ ਤੁਸੀਂ ਆਪਣੇ ਵੇਲੇ ਜਦੋਂ ਤੁਸੀਂ ਪ੍ਰਧਾਨ ਸੋ ਤੇ ਤੁਸੀਂ ਪਰਮਜੀਤ ਸਿੰਘ ਸਰਨਾ ਨੂੰ ਹੀ ਗਲਤ ਕਹਿ ਰਹੇ ਸੀ ਇਸੇ ਮਸਲੇ ਦੇ ਉੱਤੇ, ਤੇ ਫਿਰ ਹਰਮੀਤ ਸਿੰਘ ਕਾਲਕਾ ਕਿਵੇਂ ਝੂਠੇ ਸਾਬਤ ਹੁੰਦੇ ਨੇ? ਮੈਂ ਸਮਝਦਾ ਵਾਂ ਕਿ ਜਿਹੜਾ ਐਫੀਡੇਵਿਟ ਦੀ ਲੈਂਗੁਏਜ ਹੈ, ਅੱਜ ਤੋਂ ਪਹਿਲੇ ਕਿਉਂ ਨਹੀਂ ਬੋਲੇ? ਉਹ ਲੈਂਗੁਏਜ ਕਹਿ ਰਹੇ ਨੇ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਸਕੂਲਾਂ ਨਾਲ ਕੋਈ ਤਾਲੁਕ ਨਹੀਂ। ਇਹ ਸਾਡੇ ਹੈ ਹੀ ਨਹੀਂ। ਇਹ ਗੁਰੂ ਹਰਕ੍ਰਿਸ਼ਨ ਸੁਸਾਇਟੀ, ਐਜੂਕੇਸ਼ਨ ਸੁਸਾਇਟੀ ਦਾ ਕੋਈ ਤਾਲੁਕ ਨਹੀਂ ਹੈ, ਸਾਡੇ ਹੈ ਨਹੀਂ। ਐਫੀਡੇਵਿਟ 'ਚ ਕਹਿ ਰਹੇ ਨੇ। ਮੈਂ ਸਮਝਦਾ ਵਾਂ ਅਗਰ ਇਹ ਚੀਜ਼ਾਂ ਸੰਗਤਾਂ ਨੂੰ ਨਸ਼ਰ ਨਾ ਹੁੰਦੀਆਂ, ਤੁਸੀਂ ਕਦੀ ਦੇਖਿਆ ਐਡਾ ਲੰਬਾ ਮਾਰਚ? ਇੱਦਾਂ ਕਦੇ ਨਿਕਲਦੇ ਨੇ ਲੋਕੀ? ਕੋਵਿਡ ਦਾ ਵਕਤ ਹੋਵੇ, ਰਿਸਟ੍ਰਿਕਸ਼ਨਸ ਹੋਣ, ਪੁਲਿਸ ਸਾਨੂੰ ਕਹਿੰਦੀ ਕਿ ਤੁਸੀਂ ਜੇ ਗੁਰਦੁਆਰੇ 'ਚੋਂ ਨਿਕਲੇ ਤੇ ਆਪਾਂ ਲਾਠੀ ਚਾਰਜ ਕਰਾਂਗੇ। ਜੁਰਤ ਕਿਉਂ ਨਹੀਂ ਕਰਦੀ ਪੁਲਿਸ ਸਾਨੂੰ ਹੱਥ ਲਾਉਣ ਦੀ? ਕਰੇ ਨਾ। ਇਹ ਮਨਜੀਤ ਸਿੰਘ ਤੇ ਸਰਨੇ ਤੋਂ ਨਹੀਂ ਡਰਦੀ, ਇਹ ਸੰਗਤ ਤੋਂ ਡਰਦੀ ਪਈ ਹੈ। ਇਹ ਆਵਾਜ਼ੇ ਖਲਕ ਤੋਂ ਡਰਦੀ ਪਈ ਹੈ। ਔਰ ਉਹ ਆਵਾਜ਼ੇ ਖਲਕ ਅੱਜ ਸਰਕਾਰਾਂ ਤੱਕ ਗਿਆ, ਅੱਜ ਸਰਸੇ ਕਾਲਕੇ ਤੱਕ ਗਿਆ, ਉਹਨਾਂ ਪੰਥ ਦੋਖੀਆਂ ਤੇ ਗਿਆ ਜਿਹੜੇ ਮਨਸੂਬੇ ਬਣਾ ਕੇ ਬੈਠੇ ਨੇ ਗੁਰੂ ਦੀਆਂ ਪ੍ਰਾਪਰਟੀਆਂ ਹਥਿਆਣ ਲਈ। ਇੱਕ ਆਖਿਰਲਾ ਸਵਾਲ, ਇਸ ਪ੍ਰੋਟੈਸਟ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਕਮੇਟੀਆਂ ਦੇ ਉੱਤੇ ਜਿਹੜੇ ਕਾਬਜ਼ ਤੁਹਾਡੇ ਲਫ਼ਜ਼ ਵਰਤ ਰਿਹਾ ਹੈਗਾ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਜਿਹੜੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਉਹਨਾਂ ਦੇ ਉੱਤੇ ਕੋਈ ਫਰਕ ਪਏਗਾ ਜਿਨ੍ਹਾਂ ਨੂੰ ਤੁਸੀਂ ਕਾਬਜੂ ਪ੍ਰਧਾਨ ਕਹਿ ਰਹੇ ਹੋ? ਮੈਂ ਇਹ ਸਮਝ ਰਿਹਾ ਵਾਂ
ਕਿ ਮੈਨੂੰ ਉਹਨਾਂ ਦੀ ਮਾਨਸਿਕਤਾ ਤੇ ਨਹੀਂ ਜਾਣਾ, ਉਹਨਾਂ ਦੀ ਮਾਨਸਿਕਤਾ ਆਪਣੇ ਲਈ ਹੈ। ਮੈਨੂੰ ਸੰਗਤ ਦੀ ਮਾਨਸਿਕਤਾ ਤੇ ਜਾਣਾ, ਸੰਗਤ ਦੀ ਮਾਨਸਿਕਤਾ ਨਜ਼ਰ ਆ ਗਈ ਹੈ, ਇਹ ਉਹਨਾਂ ਨੂੰ ਵੀ ਨਜ਼ਰ ਆ ਗਿਆ। ਇਹਨਾਂ ਮਾਂ ਨੇ ਦੁੱਧ ਨਹੀਂ ਪਿਆਇਆ ਇਹਨਾਂ ਵੱਡੇ ਸ਼ੇਰਾਂ ਨੂੰ, ਇਹਨਾਂ ਤੋਂ ਵੱਡਾ ਤੇ ਮੈਂ ਸਮਝਦਾ ਮੇਰੇ ਮੂੰਹ ਕੋਈ ਅਪਸ਼ਬਦ ਨਾ ਨਿਕਲੇ। ਮੈਂ ਗੁਰੂ ਘਰ ਦੇ ਵਿੱਚ ਖੜਾ ਵਾਂ, ਇਹ ਸੰਗਤ ਦੇ ਅੱਗੇ ਕੋਈ ਨਹੀਂ ਖਲੋ ਸਕਦਾ, ਇਹ ਗੁਰੂ ਦੀ ਤਾਕਤ ਦੇ ਅੱਗੇ ਕੋਈ ਨਹੀਂ ਖਲੋ ਸਕਦਾ। ਗੁਰੂ ਦੀ ਤਾਕਤ ਹੈ ਸੰਗਤ। ਬਿਲਕੁਲ ਜੀ। ਸਭ ਤੋਂ ਅਖੀਰ ਵਿੱਚ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਕਿਉਂਕਿ ਫਿਰ ਮੈਂ ਪਰਮਜੀਤ ਸਿੰਘ ਰਾਣਾ ਜੀ ਨਾਲ ਵੀ ਗੱਲ ਕਰਨੀ ਹੈ। ਪੂਰੇ ਵਰਲਡ 'ਚ ਤੁਹਾਨੂੰ ਦੇਖਿਆ ਜਾ ਰਿਹਾ, ਬਾਹਰ ਬੈਠੇ ਹੋਏ ਵਰਲਡ ਦੇ ਸਿੱਖਾਂ ਤੱਕ ਕੋਈ ਮੈਸੇਜ ਦੇਣਾ ਚਾਹੋਗੇ? ਕਿਉਂਕਿ GHPS ਸਕੂਲ ਤੁਹਾਡੇ ਫਾਦਰ ਸਾਹਿਬ ਵੇਲੇ ਤੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਹੋਈ ਹੈ, ਜਿੱਥੋਂ ਸਿੱਖੀ ਦਾ ਭਵਿੱਖ ਬਣਨਾ। ਅਗਰ ਸਕੂਲਾਂ ਦੀ ਹੋਂਦ ਦੇ ਉੱਤੇ ਗੱਲ ਆ ਗਈ ਹੈ, ਬਾਹਰ ਬੈਠਾ ਵਰਲਡ ਵੀ ਕਿਤੇ ਨਾ ਕਿਤੇ ਚਿੰਤਿਤ ਹੈਗਾ ਇਸ ਸਾਰੇ ਮਸਲੇ ਤੇ। ਬਾਹਰ ਬੈਠੇ ਸਿੱਖਾਂ ਨੂੰ ਕੋਈ ਸੰਦੇਸ਼ ਦਿਓ? ਮੈਂ ਸਮਝਦਾ ਬਾਹਰਲਾ ਬੈਠਾ ਸਿੱਖ ਹਮੇਸ਼ਾ ਚਿੰਤਤ ਰਹਿੰਦਾ, ਕਿਉਂਕਿ ਉਹਨਾਂ ਦਾ ਧੁਰਾ ਹਿੰਦੁਸਤਾਨ ਹੈ, ਉਹਨਾਂ ਦਾ ਧੁਰਾ ਪੰਜਾਬ ਹੈ। ਦਿੱਲੀ ਇੰਟਰਨੈਸ਼ਨਲ ਸਿਟੀ ਹੈ, ਸਭ ਤੋਂ ਜ਼ਿਆਦਾ ਸਿੱਖ ਇੱਥੇ ਰਹਿੰਦੇ ਨੇ। ਮੈਂ ਸਮਝਦਾ ਵਾਂ ਕਿ ਉਹ ਵੀ ਚਿੰਤਿਤ ਨੇ ਕਿ ਸਾਡਾ ਧੁਰਾ, ਸਾਡੀ ਜੜ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਸਾਡੇ ਨਾਲ ਖੜੇ ਨੇ। ਸਰ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਹੁਣ ਪਰਮਜੀਤ ਸਿੰਘ ਰਾਣਾ ਜੀ ਜੁੜ ਚੁੱਕੇ ਨੇ। ਰਾਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਜੀ, ਤੁਸੀਂ ਧਰਮ ਪ੍ਰਚਾਰ ਦੀ ਸੇਵਾ ਸੰਭਾਲੀ ਹੈ। ਧਰਮ ਸਿੱਖ ਕੌਮ ਜਿਹਦੇ ਉੱਤੇ ਖਲੋਤੀ ਹੈ, ਕਹਿ ਲਈਏ ਸਿੱਖ ਕੌਮ ਦਾ ਨਿਸ਼ਚੇ ਬਾਣੀ ਤੇ ਬਾਣਾ ਧਰਮ ਨਾਲ ਜੁੜਿਆ ਹੈ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਤੋਂ ਸਾਨੂੰ ਇਹ ਦੋਨੋਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਸਨ, ਮਗਰ ਪਿਛਲੇ ਕਈ ਸਾਲਾਂ ਤੋਂ, ਮੈਂ ਉਸ ਵੇਲੇ ਮਨਜੀਤ ਸਿੰਘ ਜੀਕੇ ਦੀ ਟਰਮ ਦੀ ਵੀ ਗੱਲ ਕਰਨਾ, ਪਰਮਜੀਤ ਸਿੰਘ ਸਰਨਾ ਦੀ ਵੀ ਗੱਲ ਕਰਨਾ, 10 12 15 ਸਾਲਾਂ ਦੇ ਅੰਦਰ ਕਿਤੇ ਨਾ ਕਿਤੇ ਇੱਕ ਨਿਗਾਰ ਦੇਖਣ ਨੂੰ ਮਿਲਿਆ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਅੰਦਰ। ਤੁਹਾਨੂੰ ਕੀ ਲੱਗਦਾ, ਮੈਨੇਜਮੈਂਟ ਦੋਸ਼ੀ ਹੈ, ਹਾਲਾਤ ਦੋਸ਼ੀ ਨੇ, ਜਾਂ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈਗਾ ਉਹਦਾ ਅਸਰ ਹੈਗਾ ਵੇ ਕਿ ਸਾਨੂੰ ਆਪਣੇ ਹੀ ਸਿੱਖੀ ਦੇ ਸਕੂਲਾਂ ਦੇ ਅੰਦਰ ਸਿੱਖੀ ਦੀ ਬਣਤਰ ਨਹੀਂ ਮਿਲ ਪਾ ਰਹੀ? ਮੈਨੂੰ ਲੱਗਦਾ ਕਿ ਜਿਹੜਾ ਤੁਸੀਂ 15 ਸਾਲ ਦਾ ਗੱਲ ਕਰ ਰਹੇ ਹੋ, ਇਹਦੇ ਵਿੱਚ ਤੁਸੀਂ ਆਪ ਦੇਖੋ ਕਿ ਜਿਉਂ-ਜਿਉਂ ਇਹ ਮੋਬਾਈਲ ਦਾ ਔਰ ਇੰਟਰਨੈਟ ਦਾ ਜ਼ਮਾਨਾ ਵਧਿਆ, ਉਸ ਹਿਸਾਬ ਨਾਲ ਸਾਨੂੰ ਕਈ ਚੀਜ਼ਾਂ ਦੇ ਵਿੱਚ ਅਪਗ੍ਰੇਡ ਕਰਨਾ ਚਾਹੀਦਾ ਸੀ, ਜਿਹੜਾ ਸਮੇਂ ਸਿਰ ਦੀਆਂ ਕਮੇਟੀਆਂ ਨੇ ਨਹੀਂ ਕੀਤਾ। ਅਸੀਂ ਆਪਣੇ ਵੱਲੇ ਇੱਕ ਅੰਮ੍ਰਿਤਸਰੀ ਸਕੀਮ ਸ਼ੁਰੂ ਕੀਤੀ ਸੀ, ਜਿਹਦਾ ਬਹੁਤ ਵੱਡਾ ਲਾਭ ਮਿਲਿਆ ਸੀ ਬੱਚਿਆਂ ਨੂੰ, ਜਿਹਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਅੰਮ੍ਰਿਤ ਛਕ ਲਿਆ ਸੀ, ਔਰ ਇੱਕ ਘਰ ਦੇ ਵਿੱਚ ਮਾਹੌਲ ਬਣ ਗਿਆ ਸੀ। ਜਿੱਦਾਂ ਹੀ ਉਹਨੇ ਨਵੀਂ ਕਮੇਟੀ ਆਈ ਹੈ, ਉਹਨਾਂ ਨੇ ਇਹ ਸਾਰੇ ਜਿਹੜੇ ਪ੍ਰੋਗਰਾਮ ਸਨ ਬੰਦ ਕਰਤੇ ਸਨ। ਮੈਨੂੰ ਲੱਗਦਾ ਕਿ ਸਾਨੂੰ ਇਸ ਗੱਲ ਦਾ ਵਿਜ਼ਨ ਰੱਖਣਾ ਚਾਹੀਦਾ ਕਿ ਇੱਕ ਇਹੋ ਸਕੂਲ ਨੇ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜ ਸਕਦੇ ਹਾਂ, ਬਾਣੀ ਤੇ ਬਾਣੇ ਜੁੜਦੇ। ਅੱਜ ਇਹ ਬੱਚਾ ਤੁਹਾਡੇ ਨਾਲ ਖੜਾ, ਅੱਜ ਇਹ ਪ੍ਰੋਟੈਸਟ 'ਚ ਆਇਆ, ਇਹਦਾ ਸਿਰਫ ਇੱਕੋ ਹੀ ਇੱਕ ਹੈ ਕਿ ਜੇ ਮੈਂ ਵੀ ਅੱਜ ਘਰ ਬੈਠਾ ਰਹਿ ਗਿਆ ਤੇ ਸ਼ਾਇਦ ਕਿਤੇ ਨਾ ਕਿਤੇ ਮੈਂ ਵੀ ਦੁਖੀ ਹੋਵਾਂਗਾ। ਅੱਜ ਸੰਗਤ ਜਿਹੜੀ ਆ ਬਾਹਰ ਆਈ ਹੈ, ਔਰ ਸੰਗਤ ਦੀ ਅਸੀਸ ਨਾਲ ਅੱਜ ਲੀਡਰਾਂ ਦੀ ਅਗਵਾਈ 'ਚ ਇਹ ਰੋਸ ਮਾਰਚ ਨਹੀਂ ਹੋਇਆ, ਅੱਜ ਸੰਗਤ ਦੀ ਅਗਵਾਈ ਦੇ ਵੀ ਲੀਡਰ ਚੱਲੇ ਨੇ, ਔਰ ਇੱਥੇ ਬੰਗਲਾ ਸਾਹਿਬ ਆ ਕੇ ਗੁਰੂ ਸਾਹਿਬ ਅੱਗੇ ਜੋਦੜੀਆਂ ਤੇ ਬੇਨਤੀਆਂ ਕੀਤੀਆਂ ਨੇ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਤ ਬਖਸ਼। ਇਹ ਜਿਹੜੇ ਰਾਹ ਤੁਰੇ ਨੇ, ਇਹਦੇ ਸਿਰਫ ਕੌਮ ਦਾ ਨੁਕਸਾਨ ਹੀ ਨੁਕਸਾਨ ਹੈ। ਹਜ਼ਾਰਾਂ ਦੀ ਗਿਣਤੀ ਦੇ ਅੰਦਰ ਅਸੀਂ ਕਹੀਏ ਸੰਗਤਾਂ ਅੱਜ ਪਹੁੰਚੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਕਮੇਟੀ ਦੇ ਉੱਤੇ ਅਸਰ ਹੋਏਗਾ? ਜੋ ਸਵਾਲ ਮੈਂ ਮਨਜੀਤ ਸਿੰਘ ਜੀਕੇ ਤੋਂ ਪੁੱਛਿਆ, ਇਸ ਸਵਾਲ ਤੁਹਾਡੇ ਤੋਂ ਪੁੱਛਣਾ। ਇਸ ਵੇਲੇ 30 ਮੈਂਬਰਾਂ ਦੀ ਮੈਜੋਰਟੀ ਉਹ ਦੱਸ ਰਹੇ ਨੇ, ਤੁਹਾਡੇ ਇਨ ਪ੍ਰੋਟੈਸਟਾਂ ਦੇ ਨਾਲ ਕੀ ਅਸਰ ਪਏਗਾ ਕਮੇਟੀ ਦੇ? ਦੇਖੋ, ਇੱਥੇ ਮੈਂਬਰਾਂ ਦੀ ਗਿਣਤੀ ਨਹੀਂ, ਇੱਥੇ ਸੰਗਤ ਦਾ ਪ੍ਰੋਟੈਸਟ ਹੈ। ਸੰਗਤ ਜਿਸ ਹਿਸਾਬ ਨਾਲ ਤੁਹਾਡੇ ਸਾਹਮਣੇ ਆਈ ਹੈ, ਉਹਦੇ ਵਿੱਚ ਦਬਾਅ ਬਣਨਾ ਬਹੁਤ ਲਾਜ਼ਮੀ ਹੈ, ਔਰ ਜੇ ਹੁਣ ਵੀ ਨਾ ਜਾਗੇ ਤੇ ਫਿਰ ਸੰਗਤ ਦਾ ਰੋਸ਼ ਨੂੰ ਉਹ ਸੰਭਾਲਣਾ ਬਹੁਤ ਔਖਾ ਹੋ ਜਾਏਗਾ। ਸੰਗਤ ਜਾਗੇਗੀ, ਜਾਗਣ ਦਾ ਕੀ ਅਸਰ ਹੋਏਗਾ? ਮੇਰਾ ਸਵਾਲ ਫਿਰ ਘੁੰਮ ਕੇ ਉੱਥੇ ਹੀ ਆਂਦਾ ਹੈਗਾ, ਪ੍ਰੋਟੈਸਟ ਹੋ ਗਿਆ, ਉਹ ਵੀ ਦੇਖ ਰਹੇ ਨੇ ਚੈਨਲਾਂ ਦੇ ਰਾਹੀਂ, ਸਾਡੇ ਰਾਹੀਂ, ਕਿ ਹਾਂ ਵੀ ਸੰਗਤ ਅੱਜ ਉਹਨਾਂ ਦੇ ਖਿਲਾਫ ਹੋਈ ਹੈ, ਉਹਨਾਂ ਨੂੰ ਕੋਈ ਅਸਰ ਨਹੀਂ ਹੈਗਾ, ਤੇ ਫਿਰ ਕਮੇਟੀ ਦਾ ਬਦਲਾਵ ਕਿੱਥੋਂ ਆਏਗਾ? GHP ਸਕੂਲਾਂ ਦਾ ਬਦਲਾਵ ਕਿਤੇ ਆਏਗਾ ਜਿਹਦੇ ਲਈ ਪ੍ਰੋਟੈਸਟ ਕੀਤਾ ਗਿਆ? ਜਾਗਣ ਦਾ ਅਸਰ ਇਹ ਹੋਏਗਾ ਕਿ ਜਿਹੜਾ ਐਫੀਡੇਵਿਟ ਉਹਨਾਂ ਨੇ ਦਿੱਤਾ ਕੋਰਟ 'ਚ, ਉਹ ਵਿਡਰਾਅ ਕਰਨਗੇ। ਜੇ ਉਹ ਵਿਡਰਾਅ ਨਹੀਂ ਕਰੇਗੀ ਤਾਂ ਸੰਗਤ ਦਾ ਅਗਲਾ ਜਿਹੜਾ ਸੁਝਾਅ ਹੋਏਗਾ, ਔਰ ਜੋ ਗਾਈਡੈਂਸ ਸੰਗਤ ਨਾਲ ਸਲਾਹ ਕਰਕੇ ਕਰਾਂਗੇ, ਉਹਦੇ ਵਿੱਚ ਬਹੁਤ ਜ਼ਿਆਦਾ ਵੱਡਾ ਆਉਣ ਵਾਲੇ ਦਿਨਾਂ 'ਚ ਉਮੀਦ ਕਰੀਏ ਹੋਰ ਪ੍ਰੋਟੈਸਟ ਕਮੇਟੀ ਦੇ ਖਿਲਾਫ GHPS ਦੇ ਹੱਕ 'ਚ ਜਾਣਗੇ। ਜੇ ਹੁਣੇ ਇਸ ਹਫਤੇ ਦੇ ਵਿੱਚ ਕੋਈ ਫੈਸਲਾ ਨਹੀਂ ਹੁੰਦਾ ਜਾਂ ਕੋਈ ਉਹਨਾਂ ਵੱਲੋਂ ਪੋਜ਼ਿਟਿਵ ਰਿਸਪੌਂਸ ਨਹੀਂ ਆਉਂਦਾ, ਤੇ ਅਗਲਾ ਮੋਰਚਾ ਤਿਆਰ ਹੋਏਗਾ। ਬਿਲਕੁਲ ਸੰਗਤ, ਜਿਸ ਤਰੀਕੇ ਨਾਲ ਸਾਡੇ ਨਾਲ ਪਰਮਜੀਤ ਸਿੰਘ ਰਾਣਾ ਜੁੜੇ ਹੋਏ ਸਨ, ਔਰ ਜਿਸ ਤਰੀਕੇ ਦੇ ਨਾਲ ਪਰਮਜੀਤ ਸਿੰਘ ਸਰਨਾ ਵੀ ਸਾਡੇ ਨਾਲ ਜੁੜੇ ਨੇ, ਕੋਸ਼ਿਸ਼ ਕਰਨੇ ਹੈਗੇ ਆ ਆਪਾਂ ਸਰਨਾ ਸਾਹਿਬ ਦੇ ਨਾਲ ਵੀ ਗੱਲ ਕਰੀਏ, ਕਿਉਂਕਿ ਇਸ ਮਸਲੇ ਦੇ ਉੱਤੇ ਅੱਜ ਇਹਨਾਂ ਦੇ ਵੱਲੋਂ ਬੜਾ ਵੱਡਾ ਪ੍ਰੋਟੈਸਟ ਕੀਤਾ ਗਿਆ। ਪਰਮਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਾ ਜੀ, ਅੱਜ ਜਿਹੜਾ ਪ੍ਰੋਟੈਸਟ ਹੋਇਆ, ਹਜ਼ਾਰਾਂ ਦੀ ਗਿਣਤੀ ਦੇ ਅੰਦਰ ਅੱਜ ਸੰਗਤ ਹੋਈ ਹੈ, ਤੁਹਾਨੂੰ ਲੱਗਦਾ ਕਮੇਟੀ ਦੇ ਉੱਤੇ ਇਸ ਪ੍ਰੋਟੈਸਟ ਦਾ ਅਸਰ ਹੋਏਗਾ? ਦੇਖੋ, ਇਹ ਕਮੇਟੀ ਠਠਿਆਰਾਂ ਦੇ ਬਿੱਲਾਂ ਦੀ ਹੈ। ਠਠਿਆਰਾਂ ਦੇ ਬਿੱਲੇ ਸਮਝਦੇ ਹੋ ਨਾ? ਹੈ, ਦੱਸ ਦਿਓ ਜੀ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ। ਠਠਿਆਰਾਂ ਦੇ ਬਿੱਲੇ ਹੁੰਦੇ, ਜਿਹੜਾ ਬਿੱਲੀ ਜਾਂ ਬਿੱਲਾ ਠਠਿਆਰਾਂ ਦੇ ਭਾਂਡੇ ਬਣਾਉਣਾ ਇਹਨਾਂ ਕੋਲ ਬੈਠੇ ਨਾ, ਉਹਦੀ ਅੱਖ ਨਹੀਂ ਝਪਕਦੀ। ਇਹ ਠਠਿਆਰਾਂ ਦੇ ਬਿੱਲੇ ਹੈਗੇ, ਇਹਨਾਂ ਨੂੰ ਦਿੱਲੀ ਦੀ ਸੰਗਤ ਧਰੂ ਕੇ ਬਾਹਰ ਲਾਏਗੀ, ਘਸੀਟ ਕੇ ਬਾਹਰ ਕੱਢੇਗੀ। ਉਂਝ ਨਹੀਂ ਬਾਹਰ ਜਾਣਗੇ, ਪਰ ਉਹ ਵਕਤ ਦੂਰ ਨਹੀਂ ਹੈ ਜਦ ਇਹ ਘਸੀਟੇ ਜਾਣਗੇ। ਜਿਸ ਐਫੀਡੇਵਿਟ ਦੀ ਗੱਲ ਤੁਹਾਡੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ, ਮਨਜੀਤ ਸਿੰਘ ਜੀਕੇ ਦੇ ਵੱਲੋਂ ਕੀਤੀ ਗਈ, ਮੇਰੇ ਇੰਟਰਵਿਊ ਦੇ ਅੰਦਰ ਮਿਸਿੰਗ ਕਾਲਕਾ ਨੇ ਮੁੱਢੋਂ ਇਨਕਾਰ ਕਰਤਾ, ਕਹਿੰਦੇ ਨੇ ਕੋਈ ਐਫੀਡੇਵਿਟ ਦਿੱਤਾ ਹੀ ਨਹੀਂ ਗਿਆ ਜਿਹਦੇ 'ਚ ਅਸੀਂ ਸਕੂਲਾਂ ਦੀ ਰੱਦ ਕਰਨ ਦੀ ਗੱਲ ਕੀਤੀ। ਮੈਨੂੰ ਇੱਕ ਗੱਲ ਉਹਦਾ ਦੱਸ ਦਿਓ ਜਿਹੜੀ ਉਸਨੇ ਸੱਚ ਬੋਲੀ ਹੋਵੇ। ਉਹ ਝੂਠ ਦਾ ਪਲੰਦਾ ਹੈ,
ਉਹ ਹਿਟਲਰ ਦਾ ਜਿਹੜਾ ਗੋਬਲ ਸੀ ਨਾ ਉਹਦਾ ਪਿਓ ਹੈ। ਇਸ ਵਾਸਤੇ ਉਹਦੀ ਗੱਲ ਦਾ ਜਵਾਬ ਨਾ ਕਰੋ ਮੇਰੇ ਨਾਲ। ਅਗਲੀ ਰਣਨੀਤੀ ਕੀ ਹੋਏਗੀ ਆਖਿਰ? ਰਣਨੀਤੀ ਮੈਂ ਕਹਿ ਕੇ ਆਇਆ, ਨਨਕਾਣਾ ਸਾਹਿਬ ਜਾ ਰਿਹਾ, ਉੱਥੇ ਅਰਦਾਸ ਕਰਕੇ ਆਵਾਂਗਾ। ਜਿਵੇਂ ਮੰਤਰ ਨਾਰਾਇਣਾ ਨੂੰ ਲਾਇਆ ਸੀ ਉਵੇਂ ਇਹਨਾਂ ਨੂੰ ਲਾਵਾਂਗੇ। ਇਹਦੇ ਲਈ ਸ਼ਹੀਦੀ ਦੇਣੀ ਪਈ ਦੇਵਾਂਗੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕੀਤੀ ਸੀ ਮਨਜੀਤ ਸਿੰਘ ਜੀਕੇ ਨਾਲ ਤੇ ਪਰਮਜੀਤ ਸਿੰਘ ਸਰਨਾ ਹੋਰਾਂ ਦੇ ਨਾਲ, ਉਹਨਾਂ ਦੇ ਕਹਿਣਾ ਹੈਗਾ ਕਿ ਮੌਜੂਦਾ ਹਾਲਾਤਾਂ, ਜੋ ਸਾਡਾ ਸਵਾਲ ਸੀ ਕਿ ਕਮੇਟੀ ਦੇ ਉੱਤੇ ਅਸਰ ਪਏਗਾ, ਤੇ ਉਹਨਾਂ ਨੇ ਸਾਫ਼ ਕਹਿਣਾ ਕਿ ਆਉਣ ਵਾਲੇ ਸਮੇਂ 'ਚ ਸੰਗਤ ਜੋ ਫੈਸਲਾ ਲਏਗੀ ਉਹਦੇ ਉੱਤੇ ਹੀ ਅਮਲ ਕੀਤਾ ਜਾਏਗਾ। ਤੇ ਨਨਕਾਣਾ ਸਾਹਿਬ ਜਾ ਰਹੇ ਨੇ, ਉੱਥੇ ਅਰਦਾਸ ਕੀਤੀ ਹੈ ਕਿ ਅਗਰ ਸ਼ਹਾਦਤਾਂ ਵੀ ਦੇਣੀਆਂ ਪੈਣਗੀਆਂ ਤੇ ਦਿੱਤੀ ਜਾਏਗੀ। ਅੱਜ ਇਸ ਪੂਰੇ ਪ੍ਰੋਗਰਾਮ ਨੂੰ TV 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਐਕਸਕਲੂਸਿਵ ਤੌਰ ਦੇ ਉੱਤੇ ਕਵਰ ਕੀਤਾ, ਸੰਗਤਾਂ ਨਾਲ ਗੱਲ ਕੀਤੀ, ਪਾਰਟੀਆਂ ਦਾ ਜੋ ਇੱਕ ਵੱਖਰੇਵਾਂ ਰੂਪ ਸੀ ਅਸੀਂ ਤੁਹਾਨੂੰ ਉਹ ਵੀ ਦਿਖਾਇਆ ਹੈਗਾ। ਆਉਣ ਵਾਲੇ ਸਮੇਂ 'ਚ ਅਗਲੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ। ਲੈਣੇ ਸਰ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।